ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਆਪਾਂ ਕੈਲੀਫੋਰਨੀਆ ਦੀ ਫਾਰਮਿੰਗ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਹੁੰਦੇ ਹਾਂ। ਇਹਦੇ ਬਾਬਤ ਕਈ ਵਾਰੀ ਤੁਹਾਡੇ ਸਵਾਲ ਵੀ ਲਈਦੇ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਫਾਰਮਿੰਗ ਬਿਜ਼ਨਸ ਦੇ ਨਾਲ ਰਿਲੇਟਡ ਵੱਖ-ਵੱਖ ਮਾਮਲਿਆਂ ਦੇ ਜਿਹੜੇ ਮਾਹਰ ਨੇ ਉਹ ਜੁੜਦੇ ਨੇ ਕਿਉਂਕਿ ਪੰਜਾਬੀ ਰੇਡੀਓ USA ਦਾ ਜਿਹੜਾ ਤਹਈਆ ਹੈ, ਪੰਜਾਬੀ ਰੇਡੀਓ USA ਦਾ ਜਿਹੜਾ ਉਪਰਾਲਾ ਹੈ ਉਹ ਇਹੀ ਹੈ ਕਿ ਤੁਹਾਨੂੰ ਵੱਖ-ਵੱਖ ਜਿਹੜੇ ਵੀ ਸੈਕਟਰ ਨੇ ਉਹਨਾਂ ਦੇ ਵਿੱਚ ਉਹਨਾਂ ਸੈਕਟਰ ਦੀ ਜਿਹੜੀ ਇਕੋਨਮੀ ਹੈ ਉਹਦੇ ਬਾਰੇ ਜਾਣਕਾਰੀ ਦੇਣ ਦੇ ਨਾਲ ਉਹਦੇ ਬਾਰੇ ਕੁਛ ਚੀਜ਼ਾਂ ਸਾਂਝੀਆਂ ਕਰਨ ਦੇ ਨਾਲ ਕੁਝ ਕਾਨੂੰਨੀ ਨੁਕਤਿਆਂ ਤੇ ਵੀ ਵਿਚਾਰ ਚਰਚਾ ਕਰਨਾ ਹੈ। ਇਸੇ ਕੜੀ ਤਹਿਤ ਆਪਣੇ ਨਾਲ ਜੁੜੇ ਨੇ ਅੱਜ ਅਮਿਤ ਸ਼ਰਮਾ ਜੀ, ਜਿਹੜੇ ਕਿ ਬਿਜ਼ਨਸ ਐਗਰੀਕਲਚਰ ਅਟਾਰਨੀ ਨੇ, ਪੱਗ ਦੇ ਨਾਲ ਵੀ ਜੁੜੇ ਹੋਏ ਨੇ ਤੇ ਉਹਨਾਂ ਦੇ ਨਾਲ ਆਪਾਂ ਕੁਝ ਕਾਨੂੰਨੀ ਨੁਕਤਿਆਂ ਨੂੰ ਲੈ ਕੇ ਫਾਰਮਿੰਗ ਬਿਜ਼ਨਸ ਦੇ ਵਿੱਚ, ਖੇਤੀਬਾੜੀ ਕਾਰੋਬਾਰ ਦੇ ਵਿੱਚ ਕਾਨੂੰਨੀ ਨੁਕਤਿਆਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਅਮਿਤ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਈ, ਸਤਿ ਸ਼੍ਰੀ ਅਕਾਲ, ਨਮਸਤੇ ਸਾਰਿਆਂ ਨੂੰ, ਬਹੁਤ ਬਹੁਤ ਥੈਂਕ ਯੂ। ਤੁਸੀਂ ਫੇਰ ਸੱਦਿਆ, ਫੇਰ ਮੌਕਾ ਦਿੱਤਾ ਆਉਣ ਦਾ, ਤਾਂ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ। ਥੈਂਕ ਯੂ ਜੀ। ਅਮਿਤ ਸ਼ਰਮਾ ਜਿਹੜੇ ਨੇ ਬਿਜ਼ਨਸ ਐਗਰੀਕਲਚਰ ਅਟਾਰਨੀ ਨੇ। ਆਪਣੇ ਐਗਰੀਕਲਚਰ ਬਿਜ਼ਨਸ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਜ਼ਰੂਰਤ ਹੈ, ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੈ, ਬੇਸ਼ੱਕ ਉਹ ਫਾਈਨੈਂਸ ਦੀ ਹੈ ਜਾਂ ਹੋਰ ਕੋਈ ਲੀਗਲ ਐਡਵਾਈਸ ਲੈਣੀ ਹੈ, ਇਹਨਾਂ ਦੀ ਸਲਾਹ ਲੈਣੀ ਹੈ, ਤਾਂ 9169328928 ਦੇ ਉੱਤੇ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਫਰੈਜ਼ਨੋ ਤੋਂ, ਇਹਨਾਂ ਦੇ ਨਾਲ ਤੁਸੀਂ ਫਾਰਮ ਨੂੰ ਡਿਜ਼ਾਈਨ ਕਰਨ ਦੇ ਲਈ ਇਰੀਗੇਸ਼ਨ ਦੇ ਮਾਮਲੇ ਦੇ ਵਿੱਚ ਜਿੰਨੀਆਂ ਵੀ ਤੁਹਾਡੀਆਂ ਲੋੜਾਂ ਨੇ ਪੂਰੀਆਂ ਕਰਨਗੇ। ਤੇ ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ 8886893747 ਦੇ ਉੱਤੇ। ਤੇ ਹਰਵੀ ਨਿੱਜਰ ਜਿਹੜੇ ਕਿ ਕ੍ਰੌਪ ਇੰਸ਼ੋਰੈਂਸ ਦੇ ਨਾਲ ਜੁੜੇ ਹੋਏ ਨੇ ਫਰੈਜ਼ਨੋ ਤੋਂ, 5592881908 ਦੇ ਉੱਤੇ ਤੁਸੀਂ ਹਾਰਵੀ ਨਿੱਜਰ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ। ਕ੍ਰੌਪ ਇੰਸ਼ੋਰੈਂਸ ਦੇ ਬਾਬਤ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਇੰਸ਼ੋਰੈਂਸ ਬਾਬਤ ਕੁਝ ਪੁੱਛਣਾ ਤੇ ਇਹਨਾਂ ਦੇ ਨਾਲ 5092881908 ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਤੇ ਆਪਾਂ ਅੱਜ ਦੇ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਅਮਿਤ ਸ਼ਰਮਾ ਜੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਕਾਨੂੰਨੀ ਕੁਝ ਨੁਕਤਿਆਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਸਾਡੇ ਜਿਹੜੇ ਕਿਸਾਨ ਭਰਾ ਨੇ ਕੈਲੀਫੋਰਨੀਆ ਦੇ ਵਿੱਚ, ਚਾਹੇ ਉਹ ਕਾਨੂੰਨੀ ਤੌਰ ਤੇ ਹੋਣ ਤੇ ਚਾਹੇ ਉਹ ਫਾਈਨੈਂਸ਼ੀਅਲੀ ਤੌਰ ਤੇ ਹੋਣ। ਬੈਂਕ ਤੰਗ ਕਰਦੇ ਨੇ, ਉਹ ਇੱਕ ਅੱਡ ਮਸਲਾ ਹੈ। ਕੁਛ ਮਾਮਲਿਆਂ ਦੇ ਵਿੱਚ ਜਦੋਂ ਉਹਨਾਂ ਦੀ ਪੇਮੈਂਟ ਕੋਈ ਫਸ ਜਾਂਦੀ ਹੈ, ਇਹਦੇ ਨਾਲ ਜਨਰੇਸ਼ਨ ਤੋਂ ਜਦੋਂ ਦੂਜੀ ਜਨਰੇਸ਼ਨ ਨੂੰ ਬਿਜ਼ਨਸ ਆਪਣਾ ਟਰਾਂਸਫਰ ਕਰਦੇ ਨੇ ਜਾਂ ਫਾਰਮ ਟਰਾਂਸਫਰ ਕਰਦੇ ਨੇ, ਕੁਝ ਉਹਦੇ ਨਾਲ ਰਿਲੇਟਡ ਸਵਾਲ ਨੇ। ਪਰ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਫਾਰਮਿੰਗ ਜਿਹੜਾ ਉਹ ਇੰਨਾ ਕੰਪਲੀਕੇਟਡ ਬਿਜ਼ਨਸ ਹੋਇਆ ਪਿਆ ਕਿ ਕਿਵੇਂ ਆਪਣੇ ਫਾਰਮ ਨੂੰ ਰਜਿਸਟਰ ਕਰਵਾਈਏ ਇੱਕ ਕੰਪਨੀ ਦੇ ਵਿੱਚ, ਕਿਹੜੀਆਂ ਮੱਦਾਂ ਨੇ ਤੇ ਕਿਵੇਂ ਕਰਵਾਇਆ ਜਾ ਸਕਦਾ। ਹਾਂਜੀ, ਤੁਹਾਡਾ ਬਹੁਤ ਸ਼ੁਕਰੀਆ ਕੁਐਸਚਨ ਲਈ। ਜਿਹੜਾ ਫਾਰਮਿੰਗ ਬਿਜ਼ਨਸ ਆ, ਕਹਿੰਦੇ ਇਟਸ ਨਾਟ ਯੂਰ ਗ੍ਰੈਂਡਪਾਸ ਫਾਰਮਿੰਗ ਆਪਰੇਸ਼ਨ ਐਨੀਮੋਰ। ਤੁਹਾਡੇ ਜਿਹੜਾ ਆਪਰੇਸ਼ਨ ਜਿਹੜਾ ਆ ਹੁਣ ਵੈਰੀ ਹਾਈਲੀ ਰੈਗੂਲੇਟਡ ਆ, ਕਾਨੂੰਨੀ ਲਾਇਬਿਲਿਟੀ ਵੀ ਆ। ਜੇ ਕਿਤੇ ਪ੍ਰੋਬਲਮ ਹੋ ਜਾਵੇ, EMPLOYEE ਨੂੰ ਸੱਟ ਚੋਟ ਲੱਗ ਜਾਵੇ, ਕੋਈ ਐਕਸੀਡੈਂਟ ਹੋ ਜਾਵੇ, ਉਹਦੀ ਵੀ ਲਾਇਬਿਲਿਟੀ ਵੀ ਹੈਗੀ ਆ। ਅੱਗੇ ਤੋਂ ਅੱਗੇ ਜਿਹੜੀ ਲਾਇਬਿਲਿਟੀਜ਼ ਜਿਹੜੀਆਂ ਆ ਉਹ ਖਾਸ ਕਰਕੇ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਬਹੁਤ ਲਿਟੀਗੇਸ਼ਨ ਪ੍ਰੋਨ এনवायरमेंट ਹੈਗਾ ਆ। ਸੋ ਉਹਦੇ ਕਰਕੇ ਜਿਹੜਾ ਆਪਣਾ ਸਟਰਕਚਰ, ਆਪਣਾ ਜਦੋਂ ਅਸੀਂ ਬਿਜ਼ਨਸ ਸੈੱਟ ਕਰਦੇ ਹਾਂ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ। ਉਹਦੇ ਵਿੱਚ ਸਟਰਕਚਰ ਦੇ ਵਿੱਚ ਆਉਂਦਾ ਆ ਕਿ ਅਸੀਂ ਜਦੋਂ ਅਸੀਂ ਕੋਈ ਜ਼ਮੀਨ ਲੈਂਦੇ ਹਾਂ ਜਾਂ ਕੋਈ ਸੌਦਾ ਕਰਦੇ ਹਾਂ, ਅਸੀਂ ਉਹਨੂੰ ਟਾਈਟਲ ਜਿਹੜਾ ਹੈ ਕਿਹੜੇ ਸਟਰਕਚਰ 'ਚ ਲੈਂਦੇ ਹਾਂ। ਅਸੀਂ ਲਿਮਿਟਡ ਲਾਇਬਿਲਿਟੀ ਕੰਪਨੀ ਜਾਂ ਕੋਈ ਹੋਰ ਕੋਰਪੋਰੇਟ ਜਾਂ ਨਾਨ ਕੋਰਪੋਰੇਟ ਬਿਜ਼ਨਸ ਐਂਟੀਟੀਜ਼ ਲੈਂਦੇ ਹਾਂ ਕਿ ਆਪਣਾ ਪਰਸਨਲ ਲੈਂਦੇ ਹਾਂ। ਫਿਰ ਦੂਜੀ ਗੱਲ ਇਹ ਹੁੰਦੀ ਹੈ ਕਿ ਆਪਣੇ ਜਿਹੜੇ ਗੋਲਸ ਅੱਗੇ ਪਲਾਨਸ ਕੀ ਹੈਗੇ ਆ, ਜਿਹੜੇ ਕਾਫੀ ਡਿਕਟੇਟ ਕਰਦੇ ਆ ਕਿ ਕਿਹੜਾ ਸਟਰਕਚਰ ਪ੍ਰੋਪਰ ਆ। ਐਂਡ ਕਾਫੀ ਲੋਕ ਮੇਨਲੀ ਐਕਚੁਅਲੀ ਕਾਫੀ ਫਾਰਮਰ ਜਿਹੜੇ ਆ ਉਹ ਇੰਡੀਵਿਜੂਅਲੀ ਆਪਣੇ ਨਾਂ ਤੇ ਬਿਨਾਂ ਕਿਸੇ ਕੋਰਪੋਰੇਟ ਐਂਟੀਟੀ ਦੇ ਟਾਈਟਲ ਲੈ ਕੇ ਰਾਜੀ ਹੈ ਜ਼ਮੀਨ ਦੇ, ਜੋ ਕਿ ਸਿੰਪਲ ਸਟ੍ਰੇਟ ਫੋਰਵਰਡ ਰੀਅਲ ਏਸਟੇਟ ਜਦੋਂ ਸੌਦਾ ਹੁੰਦਾ ਉਹ ਕਹਿੰਦੇ ਆਪਣਾ ਨਾਂ ਜੀ ਲਿਖ ਦੋ, ਲਿਖ ਹੋ ਗਿਆ, ਸੌਦਾ ਹੋ ਗਿਆ, ਲਾਈਫ ਗੋਜ਼ ਔਨ। ਬਟ ਪ੍ਰੋਬਲਮ ਹੁੰਦੀ ਹੈ, ਐਂਡ ਮੋਰ ਰੀਸੈਂਟਲੀ ਮੇਰੇ ਆਫਿਸ ਵਿੱਚ ਵੀ ਕਈ ਫਾਰਮਰ ਆਏ ਆ ਜਿਹਨਾਂ ਨੂੰ ਇਹ ਪ੍ਰੋਬਲਮ ਫੇਸ ਹੋਈ ਹੈ ਕਿ ਜਿਹੜਾ lack of planning ahead of time ਕਰਕੇ ਉਹਨਾਂ ਦੀਆਂ ਕਈ ਹੁਣ ਪ੍ਰੋਬਲਮਸ ਐਸੀਆਂ ਸੀ ਜਿਹੜੀਆਂ ਮਸ਼ਰੂਮ ਹੋ ਗਈਆਂ from what could be small business problems to big personal problems. So ਉਹਦੇ ਕਰਕੇ ਜਿਹੜਾ ਤੁਹਾਡੇ goals, ambitions ਤੇ future plans ਜੋ ਹੈਗੇ ਆ ਉਹਨੂੰ ਮੱਦੇਨਜ਼ਰ ਰੱਖ ਕੇ
ਜਿਹੜੀ ਬਿਜ਼ਨਸ ਪਲੈਨਿੰਗ ਐਂਡ ਐਂਟੀਟੀ ਸਿਲੈਕਸ਼ਨ ਜਿਹੜੀ ਆ ਹੋਣੀ ਚਾਹੀਦੀ ਆ। ਜੀ ਜੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿਹੜੇ not very many people do this, ਬਹੁਤ ਥੋੜੇ ਲੋਕ ਆ ਜਿਹੜੇ ਕਰਦੇ ਆ, ਬਟ ਜਿਹੜੇ ਆਪਣੇ ਬਦਾਮ ਤਾਂ ਅਖਰੋਟ ਦੇ ਜਿਹੜੇ ਕ੍ਰੌਪ ਆ 70% ਤੋਂ ਜ਼ਿਆਦਾ ਸਾਡਾ ਕ੍ਰੌਪ ਐਕਸਪੋਰਟ ਹੁੰਦੇ ਆ। ਜੀ and ਕਾਫੀ ਲੋਕ ਫਾਰਮਿੰਗ 'ਚ ਪੈਂਦੇ ਆ for tax benefits, but very few people implement ਕਰਦੇ ਆ। but ਜੇ properly structured businesses ਐਸੇ ਆ ਕਿ ਜਿਹੜੇ ਤੁਹਾਡੀ export portion ਆ ਤੁਹਾਡੀ sales crop ਦੇ, ਜੋ ਤੁਹਾਨੂੰ ਇਨਕਮ ਹੁੰਦੀ ਆ ਬਾਹਰਲੇ ਮੁਲਕਾਂ ਤੋਂ, ਉਹਨਾਂ ਦਾ ਜਿਹੜਾ taxation ਆ rather than regular earned income taxation ਜਿਹੜਾ ਕਿ 35, 40, 45% ਤੱਕ ਵੀ ਜਾਂਦਾ ਆ plus state taxes, ਉਹਦੇ ਜਿਹੜਾ properly structured it can be taxed as capital gains. Very few people know that. So ਉਹ ਤੋਂ ਵੀ ਥੋੜੇ ਲੋਕ ਆ ਜਿਹੜੇ actually implement ਕਰਦੇ ਆ। And then on the other side, ਜਿਹੜੇ family operations ਹੈਗੇ ਆ, one generation to another ਕਿੱਦਾਂ involve ਹੋਣਾ, especially ਜਦੋਂ 2 ਜਾਂ 3 ਜਣੇ ਰਲ ਕੇ property ਲੈਂਦੇ ਆ, ਉਹਨੂੰ ਕਿੱਦਾਂ structure ਕਰਨਾ, that all goes into good entity selection to planning ਦੇ ਵਿੱਚ। ਜੀ ਜੀ ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਜਿਹੜਾ ਬਿਜ਼ਨਸ ਆ ਉਹ ਜੇਕਰ ਲੈ ਕੇ ਜਾਣਾ ਹੈ ਜਾਂ ਖੇਤੀਬਾੜੀ ਕਾਰੋਬਾਰ ਦੇ ਵਿੱਚ ਦੂਜੀ ਜਨਰੇਸ਼ਨ ਨੂੰ ਆਪਾਂ ਲਾਉਣਾ ਹੈ ਤੇ ਉਹਦਾ ਕੀ ਪ੍ਰੋਸੈਸ ਹੈ? ਸੋ ਉਹਦੇ ਵਿੱਚ ਵੀ stepping back, ਇੱਕ ਹੁੰਦਾ ਹੈ ਕਿ when we look at ਜਿਹੜੇ ਆਪਣੇ assets ਆ, ਇੱਕ ਤਾਂ ਹੁੰਦਾ how do we hold them, ਕਿਹੜੇ structure ਦੇ ਵਿੱਚ ਆ। Most people hold them individually. The next step is how do we transfer them? And most people, a lot of people come to my office and say ਕਿ ਸਾਡਾ ਕੋਈ estate plan ਨਹੀਂ ਹੈ, ਜੈਸੇ ਕੋਈ we don't have a plan. And that's not true. Actually ਸਾਰਿਆਂ ਦਾ plan ਹੁੰਦਾ ਹੈ। ਉਹ ਹੁੰਦਾ ਜਿਹੜਾ California probate code ਦੇ ਵਿੱਚ ਸਾਰਿਆਂ ਲਈ plan ਬਣਿਆ ਹੈ ਕਿ ਤੁਹਾਡੀ government ਨੇ decide ਕੀਤਾ ਕਿ ਜੇ ਤੁਹਾਡੀ proper planning the structure ਨਹੀਂ ਹੈਗਾ ਤਾਂ ਤੁਹਾਡੀ property ਦਾ ਕੀ ਕੀਤਾ ਜਾਵੇ at the time you pass away. But ਜਿਹੜਾ again depending on your goals and desires, few different instruments ਹੁੰਦੇ ਆ that I typically use in scenarios like this. ਇੱਕ ਹੈਗਾ family limited partnerships, which is ਕਿ ਜਿਹੜੇ ਖਾਸ ਕਰਕੇ ਜਿਨ੍ਹਾਂ ਦੇ family ਦੇ ਵਿੱਚ ਜਿਹੜੇ children future generations interested ਆ ਖੇਤ ਚਲਾਉਣ ਨੂੰ ਜਾਂ ਰੱਖਣ ਨੂੰ, ਭਾਵੇਂ ਲੀਜ਼ ਕਰਨ ਭਾਵੇਂ ਆਪ ਖੇਤੀ ਕਰਨ, ਉਹਨਾਂ ਦੀ ਜਿਹੜਾ structure ਹੈ, one very successful structure is using the family limited partnership structure. ਉਹਦੇ ਵਿੱਚ ਕੀ ਹੁੰਦਾ, ਜੋ ਕਿ big problem ਹੁੰਦੀ ਆ ਕਿ parents ਆਮ ਹੀ ਆ ਕੇ ਕਹਿੰਦੇ ਆ ਕਿ ਸਾਨੂੰ ਸਾਡੇ ਨਿਆਣੇ ਸਾਰੇ ਬਰਾਬਰ ਆ, ਤੁਸੀਂ ਸਾਰਿਆਂ ਨੂੰ ਅਸੀਂ ਬਰਾਬਰ ਜਿਹਾ ਕਰ ਦੇਣਾ, ਸਾਨੂੰ ਕੋਈ ਫਰਕ ਨਹੀਂ, ਨਾ ਕਿਸੇ ਨੂੰ ਵੱਧ ਨਾ ਕਿਸੇ ਨੂੰ ਘੱਟ। ਠੀਕ ਹੈ। ਪ੍ਰੋਬਲਮ ਇਹ ਹੁੰਦੀ ਆ ਕਿ ਜੇ ਤਿੰਨ ਬੱਚੇ ਨੇ ਤਾਂ ਇੱਕ ਕੋਈ ਪ੍ਰੋਫੈਸ਼ਨਲ ਆ ਤਾਂ 2 ਖੇਤੀ ਕਰਦੇ ਨੇ ਤਾਂ ਪ੍ਰੋਪਰਟੀ ਦਾ ਪਾਰਸਲ ਹੈਗਾ 1। ਹੁਣ ਤੁਸੀਂ ਦੱਸੋ ਕਿੱਦਾਂ ਵੰਡਿਆ ਜਾਵੇ? ਜੇ 3 ਹੀ ਸੈਂਜ ਬਣਦੇ ਆ ਤਾਂ ਫਿਰ ਕਿਸੇ ਨੂੰ ਕੁਝ ਬਚਦਾ ਨਹੀਂ। ਸੋ ਜਿਹੜੇ ਪ੍ਰੋਪਰਲੀ ਹੈਲਥ ਸਟਰਕਚਰ ਹੁੰਦੀ ਆ, ਸੋ ਦੈਟ ਜਿਹੜਾ ਤੁਸੀਂ ਓਨਰਸ਼ਿਪ ਸਪਲਿਟ ਕਰਕੇ ਐਲੋਕੇਟ ਕਰ ਸਕੋ ਬਿਨਾਂ ਪ੍ਰੋਪਰਟੀ ਨੂੰ ਜਾਂ ਆਪਣਾ ਆਪਰੇਸ਼ਨ ਖਰਾਬ ਕੀਤੇ ਬਿਨਾਂ। Family limited partnerships is a very successful structure that we've used. Baki ਜਿਹੜੇ standard revocable and non-revocable or irrevocable trusts ਵੀ ਹੁੰਦੇ ਆ, and some people use wills as well, but I'm a little bit against that, but ਹੁੰਦੇ options available ਹੁੰਦੀ ਹੈ। ਹਾਂਜੀ ਜੀ ਜੀ। ਤੇ ਇਸੇ ਮਾਮਲੇ ਦੇ ਵਿੱਚ ਜੇ ਆਪਾਂ ਅੱਗੇ ਇੱਕ ਹੋਰ ਕੜੀ ਹੈ ਜਿਹੜੀ ਕਿ ਫਾਈਨੈਂਸ ਦੇ ਨਾਲ ਜੁੜੀ ਹੋਈ ਆ, ਬਹੁਤ ਸਾਰੇ ਲੋਕ ਕਾਰੋਬਾਰ ਕਰਦੇ ਨੇ, ਉਹ ਬੈਂਕਾਂ ਤੋਂ ਲੋਨ ਲੈਂਦੇ ਨੇ ਤੇ ਜਦੋਂ ਕਿਸੇ ਦੀਆਂ ਵੀ ਪੇਮੈਂਟਾਂ ਅੜ ਜਾਂਦੀਆਂ, ਮਤਲਬ ਦੇ ਨਹੀਂ ਸਕਦੇ ਜਾਂ ਡਿਫਾਲਟ ਕਰ ਜਾਂਦਾ ਬੰਦਾ ਕਿਸੇ ਮਾਮਲੇ ਦੇ ਵਿੱਚ, ਤਾਂ ਬੈਂਕ ਵਾਲੇ ਫਿਰ ਤੰਗ ਕਰਦੇ ਆ। ਉਸ ਮਾਮਲੇ ਦੇ ਵਿੱਚ ਉਹਦੇ ਕੋਲੇ ਕੀ ਜਿਹੜੀਆਂ ਆਪਸ਼ਨਸ ਨੇ, ਹੋਰ ਉਹਦੇ ਕੋਲੇ ਕੀ ਸੋਲਿਊਸ਼ਨ ਹੈ ਇਸ ਮਸਲੇ ਦਾ? Well, so a couple of things ਆ। ਪਹਿਲਾਂ ਤਾਂ ਹੈਗਾ stepping back ਕਿ ਜਿਹੜਾ ਤੁਹਾਡਾ debt ਆ ਤੁਸੀਂ ਰੱਖਿਆ ਕਿੱਦਾਂ ਆ। ਜੇ ਤੁਸੀਂ lot of times especially banks ਜਿਹੜੀ ਆ ਉਹ ਚਾਹੁੰਦੇ ਆ ਕਿ ਤੁਸੀਂ individually property ਲਵੋ ਤਾਂ ਕਿ ਤੁਸੀਂ personally guarantee ਕਰੋ debt। ਜਿਹੜਾ ਉਹਦਾ ਮਤਲਬ ਇਹ ਆ ਕਿ ਇਹਦੀ ਜਿਹੜੀ ਦੇਣਦਾਰੀ ਆ ਇਹ ਅਸੀਂ ਜਿੱਦਾਂ ਮਰਜ਼ੀ ਪੂਰੇ ਕਰਕੇ ਦੇਈਏ, ਜਿੱਥੋਂ ਮਰਜ਼ੀ ਪੈਸੇ ਲਿਆ ਕੇ ਦੇਈਏ ਅਸੀਂ ਦੇਵਾਂਗੇ। and ਜਿਹੜੇ ਖਾਸ ਕਰਕੇ ਵੱਡੇ ਆਪਰੇਸ਼ਨ ਆ ਜਾਂ corporate ਆਪਰੇਸ਼ਨ ਆ, ਉਹ ਕੀ ਕਰਦੇ ਆ ਕਿ ਜਿਹੜਾ ਆਪਣਾ debt ਆ ਜਾਂ ਆਪਣਾ ਜਿਹੜੀ ਦੇਣਦਾਰੀ ਆ
ਉਹ ਵਿਦਨ a properly formed business entity ਦੇ ਵਿੱਚ ਰੱਖਦੇ ਆ ਤਾਂ ਉਹਦੇ ਕਰਕੇ ਜਿਹੜੀ good business entity ਹੁੰਦੀ ਆ ਉਹਦੀ ਹੁੰਦੀ ਆ what is called limited liability। ਉਹਦਾ ਮਤਲਬ ਇਹ ਆ ਕਿ ਜਿਹੜਾ ownership ਆ other than ਕਿ ਜਿਹੜੀ ਉਹਨਾਂ ਨੇ ਇਨਵੈਸਟਮੈਂਟ ਉਸ ਕੰਪਨੀ ਦੇ ਵਿੱਚ ਕੀਤੀ ਆ ਉਹ ਤੋਂ ਜ਼ਿਆਦਾ ਦੀ ਉਹਨਾਂ ਦੀ ਦੇਣਦਾਰੀ ਨਹੀਂ ਹੁੰਦੀ। ਸੋ ਸਟੈਪ 1 ਇਹ ਹੈ ਕਿ ਜਿਹੜਾ ਆਪਣਾ ਡੈਟ ਆ ਉਹ ਪ੍ਰੋਪਰਲੀ ਸਟਰਕਚਰਡ ਹੋਣਾ ਚਾਹੀਦਾ। ਹੁਣ a lot of times corporate ਜੋ business entity ਹੋਵੇ ਵੀ they still require a personal guarantee। ਉਹਦੇ ਲਈ it's part of a negotiation process to what extent ਜਾਂ ਕਿੰਨੀ amount ਦੀ ਜਾਂ ਕਿਹੜੇ circumstances ਦੇ ਵਿੱਚ apply ਹੁੰਦਾ। But long story short, it's better to have one than not have one। ਦੂਜੀ ਗੱਲ ਇਹ ਆ ਕਿ ਜਿਹੜਾ ਡੈਟ ਆ ਖਾਸ ਕਰਕੇ ਕੌਣ ਕਿੱਥੋਂ ਡੈਟ ਚੱਕਿਆ ਉਹਦਾ ਵੀ ਬਹੁਤ ਬਿਗ ਡਿਫਰੈਂਸ ਬਣਦਾ। ਫੋਰ ਐਗਜ਼ਾਮਪਲ ਜਿਹੜਾ ਫਾਰਮ ਕ੍ਰੈਡਿਟ ਸਿਸਟਮ ਆ ਉਹ ਬੇਸਿਕਲੀ ਯੂਨਾਈਟਿਡ ਸਟੇਟਸ ਦੇ ਵਿੱਚ ਕਾਂਗਰਸ ਨੇ ਪਾਸ ਕੀਤਾ ਹੈ ਕਾਨੂੰਨ ਕਿ ਜਿਹੜੇ farmers ਆ ਉਹਨਾਂ ਦੀ ਜਿਹੜੀਆਂ credit needs ਆ ਉਹ different ਆ ਬਾਕੀ mainstream businesses ਨਾਲੋਂ। ਸੋ ਉਹਨਾਂ ਲਈ ਅਸੀਂ special banking system ਬਣਾਉਣਾ। It's called a farm credit system। And basically the way it works is ਕਿ ਜਿਹੜੇ ਤੁਹਾਡੇ local regional ag credit associations ਜਿਹਨੂੰ ACAs ਕਹਿ ਦਿੰਦੇ ਆ ਹੁਣ big ones are AgWest, American Ag Credit, Fresno Madera Farm Credit and others up and down the state। ਉਹ ਵਾਲਾ ਜਿਹੜਾ debt ਹੁੰਦਾ ਹੈ is very different than conventional debt that's ਜਿਹੜੇ ਕਿ commercial banks ਦੇ ਕੋਲ ਹੁੰਦਾ। So ਉਹਦੇ ਵਿੱਚ for example ਜਿਹੜੇ farm credit debt ਜਿਹੜਾ ਹੁੰਦਾ ਆ ਉਹਦੇ ਵਿੱਚ ਕਾਂਗਰਸ ਨੇ statutory protections pass ਕੀਤੀਆਂ ਹੈ ਜਿਹੜੇ farmers ਲਈ certain ਖਾਸ ਕਰਕੇ ਜੇ difficulty ਆਉਂਦੀ ਹੋਵੇ payments ਦੇ ਵਿੱਚ ਜੋ ਕਿ recently prices ਵੀ low ਰਹੀਆਂ ਤਾਂ ਕਾਫੀ operations ਦਾ cash flow ਵੀ upset ਹੋਇਆ ਸੀਗਾ। ਉਹਦੇ ਵਿੱਚ one of the things they offer is ਬਿਨਾਂ bankruptcy ਕੀਤੇ you have legal right to restructure your loans ਜੇ farm credit loan ਹੈਗਾ। so ਜੇ ਤੁਹਾਡੀ ਜਿਹੜੀ ਦੇਣਦਾਰੀ ਹੈ ਜੇ ਤੁਹਾਡਾ ਹੋਰ ਕੋਈ assets ਹੈਗੇ ਤੁਸੀਂ refinance ਕਰਨਾ ਚਾਹੁੰਦੇ ਆ ਜਾਂ ਤੁਸੀਂ ਥੋੜਾ ਫਸੇ ਆ payment ਨੂੰ ਖਿੱਚਣਾ ਚਾਹੁੰਦੇ ਆ ਜਾਂ interest only, there's several options that and by law ਜੋ ਕਾਨੂੰਨ ਇਹ ਹੈ ਕਿ ਜਿਹੜੇ farm credits are they're supposed to work with you and ਬਿਨਾਂ bankruptcy ਚ ਗਏ ਜੋ ਕਿ bankruptcy it's a necessity of life but it's difficult, it's hard and frankly it's not fun at all and it's expensive। So if you're a farm credit borrower your rights are much more। But similarly ਜਿਹੜੇ private ਜਿਹੜੇ commercial banks ਜਿਹਨੂੰ ਕਹਿ ਦਿੰਦੇ ਆ they're not too different either ਜੋ ਕਿ ਉਹਨਾਂ ਨੂੰ ਵੀ ਪਤਾ ਕਿ ਦੇਖੋ ਜਿਹੜੇ farm assets ਜਿਹੜੇ ਬਹੁਤ unique assets ਆ ਇਹਨਾਂ ਨੂੰ ਚਲਾਉਣ ਲਈ ਵੀ unique person ਚਾਹੀਦਾ, unique operator ਚਾਹੀਦਾ। ਸੋ ਜੋ ਚੱਲਦਾ ਪਿਆ ਉਹਨਾਂ ਨੂੰ ਵੀ benefit ਇਸ ਦੇ ਵਿੱਚ ਆ ਕਿ ਕੰਮ ਚੱਲਦਾ ਰਹੇ ਤਾਂ ਪੇਮੈਂਟ ਆਉਂਦੀਆਂ ਰਹਿਣ। So a few clients recently ਅਸੀਂ one of the commercial lenders now we problems again, so we were able to make a restructuring plan for commercial banks now and basically on a bankruptcy ਵੀ ਨਹੀਂ ਕਰਨੀ ਪੈਣੀ ਤਾਂ ਉਹਨਾਂ ਦੇ ਖੇਤ ਵੀ ਬਚ ਜਾਣੇ ਆ foreclosure ਤੋਂ ਵੀ ਬਚਾਅ ਹੋ ਜਾਣਾ। ਇਹਦੇ ਚ ਖੇਤ ਉਹਨਾਂ ਦੇ ਸੌਰੀ ਮੈਂ ਤੁਹਾਡੀ ਗੱਲ ਵਿੱਚ ਰੋਕਤੀ ਇਹਦੇ ਚ ਖੇਤ ਉਹਨਾਂ ਦੇ ਤਾਂ ਬਚਣਗੇ ਜੇ ਉਹ ਆਪਣੀ ਕੰਪਨੀ ਦੇ ਥਰੂ ਸਾਰਾ ਕੁਝ ਕਰਦੇ ਨੇ ਮਤਲਬ ਉਹਦੇ ਚ ਇੰਡੀਵਿਜੂਅਲੀ ਉਹਨਾਂ ਦਾ ਕੁਝ ਨਹੀਂ ਨਹੀਂ well actually you're right to a certain point you're right ਜੋ ਕਿ ਜੇ ਤੁਸੀਂ separate companies ਦੇ ਵਿੱਚ debt ਆ so ਜੇ company A ਦੇ ਵਿੱਚ ਆ ਤਾਂ company B ਦੇ ਵਿੱਚ ਤੁਹਾਡਾ debt ਆ ਜੇ ਤੁਹਾਡੀ company A ਦੇ ਵਿੱਚ problem ਹੋਈ ਆ ਤਾਂ ਤੁਹਾਨੂੰ ਜਿਹੜੀ ਉਹਦੀ liability ਆ ਜਾਂ ਉਹਦੀ ਜਿਹੜੀ ਦੇਣਦਾਰੀ ਆ ਉਹ company B ਦੇ ਵਿੱਚ ਨਹੀਂ ਆ ਜਾਣੀ automatically। ਠੀਕ ਹੈ company A ਦੀ company A ਚ ਰਹੂਗੀ company B ਦੀ company B ਚ ਰਹੂਗੀ and so on। So a lot of people just successful strategy ਉਹਨਾਂ ਦੀ ਜਿੱਦਾਂ certain regions ਦੇ ਵਿੱਚ operation ਆ ਜਾਂ ਇੱਕ ਤੋਂ ਵੱਧ ਖੇਤ ਆ ਉਹਨਾਂ ਨੂੰ ਫਿਰ different companies ਦੇ ਵਿੱਚ ਰੱਖਦੇ ਆ ਕਿ ਜੋ ਇੱਕ ਦੀ problem ਦੂਜੀ ਚ ਨਾ ਆਵੇ। So for example and that's ਕੱਲਾ debt ਦੀ ਗੱਲ ਨਹੀਂ ਹੈ ਉਹ liability ਵੀ ਆ। So farm A ਦੇ ਵਿੱਚ ਜਿਹੜੀ ਕਿ company A ਦੇ ਵਿੱਚ held ਆ ਉੱਥੇ ਕਿਸੇ ਦੇ ਰੱਬ ਨਾ ਕਰੇ ਕਿਸੇ ਸੱਟ ਲੱਗ ਜਾਵੇ ਕੋਈ problem ਹੋ ਜਾਵੇ ਕੋਈ chemical spill ਹੋ ਜਾਵੇ spray ਦੇ ਵਿੱਚ drift ਹੋ ਜਾਵੇ ਕੁਝ problem ਹੋ ਜਾਵੇ entity A ਦੇ ਵਿੱਚ ਉਹਦੀ ਜਿਹੜੀ
ਜੇ ਤਾਂ ਸਾਰਾ ਕੁਝ ਇੰਡੀਵਿਜੂਅਲੀ ਹੱਲਦਾ ਤਾਂ ਜਿਹੜਾ ਮਾਲਕ ਆ ਉਹ ਜ਼ਿੰਮੇਦਾਰ ਆ ਅਖੀਰ ਜ਼ਿੰਮੇਦਾਰੀ ਜਿਹੜੀ ਮਾਲਕ ਦੀ ਆਉਂਦੀ ਹੈ ਪਰ ਜੇ ਤੁਸੀਂ ਸਪਲਿਟ ਕਰਕੇ ਵਿਦਨ of course there's some legal requirements ਜਿਹੜੀਆਂ ਮੇਨਟੇਨ ਕਰਨੀਆਂ ਪੈਂਦੀਆਂ but if you separate operations ਜੇ ਬਣਾਏ ਹੋਣ ਉਹਦਾ advantage ਇਹ ਹੁੰਦਾ ਕਿ ਜਿਹੜਾ risk ਜਾਂ issues from one business doesn't flow into the other business ਤਾਂ ਜਿਹੜੀ ਗੱਲ ਅਸੀਂ ਕਰਦੇ ਸੀ ਕਿ ਖੇਤ ਬਚਣ ਦੀ ਜਾਂ ਬਚਾਉਣ ਦੀ ਇਸ ਵੇਲੇ ਕਾਫੀ ਫੋਨ ਆਉਂਦੇ ਪਏ ਆ ਕਾਫੀ ਫਾਰਮਰਸ ਡਿਸਟ੍ਰੈਸ ਦੇ ਵਿੱਚ ਆ ਜਿਹੜੇ ਕੀ ਕਹਿੰਦੇ ਪਏ ਕਿ ਬੈਂਕਸ ਨੇ ਸਾਨੂੰ ਨੋਟਿਸ ਭੇਜਤਾ ਹੈ ਜਾਂ ਪ੍ਰੋਬਲਮ ਹੋ ਗਈ ਆ ਤਾਂ ਬੇਸਿਕਲੀ ਉਹਨਾਂ ਨੂੰ ਦੋ ਆਪਸ਼ਨ ਦਿਸਦੀਆਂ ਜਾਂ ਕਹਿੰਦੇ ਫੋਰਕਲੋਜ਼ਰ ਹੋ ਲੈਂਦੋ ਜਾਂ ਫਿਰ ਬੈਂਕਰਪਸੀ ਕਰਨੀ ਪੈਣੀ ਹੈ ਹਾਲੇ ਬੈਂਕਰਪਸੀ ਇਜ਼ ਅ ਵਾਇਬਲ ਆਪਸ਼ਨ ਫॉर ਸਮ ਪੀਪਲ ਐਂਡ ਕਦੀ ਕਦੀ ਲੋੜ ਪੈ ਵੀ ਸਕਦੀ ਹੈ and it's a tool and sometimes it needs to be used but jo main dekhiya ki ਕਾਫੀ ਹੱਦ ਤੱਕ ਬਿਨਾਂ ਬੈਂਕਰਪਸੀ ਜਾਏ ਬਿਨਾਂ ਵੀ many situations solve ਹੋ ਜਾਂਦੀਆਂ ਆ ਥੋੜੀ ਜਿਹੀ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ ਹੈ ਥੋੜਾ ਜਿਹਾ ਆਪਣਾ ਪਲਾਨ ਬਣਾ ਕੇ ਉਹਨਾਂ ਨੂੰ ਦੱਸਣਾ ਪੈਂਦਾ but it's doable so ਜਿਹੜੇ troubles are there is hope and there are ways out of it other than ਕਿ ਆਪਣੀ ਜ਼ਮੀਨ lose ਕਰੋ ਜਾਂ bankruptcy ਕਰੋ four options ਵੀ ਹੁੰਦੀਆਂ but it's tough times right now farming ਦੇ ਵਿੱਚ and it's tough to see ਜਦੋਂ ਸਿਆਣੇ ਬਿਆਣੇ ਬੰਦੇ ਆਪਣੇ ਆਫਿਸ ਦੇ ਵਿੱਚ ਆਉਂਦੇ ਆ and they're in a tough situation and my purpose ਹੈ ਜਾਣ ਦਾ mainly ਇਹ ਸੀਗਾ ਕਿ a lot of that could be avoided ਜੇ ਪਹਿਲਾਂ time ਸਿਰ planning ਕੀਤੀ ਹੋਵੇ ਜੋ ਕਿ business ਵੱਧਦੇ ਰਹਿੰਦੇ ਘਟਦੇ ਰਹਿੰਦੇ ਉਤਰਾਅ ਆਉਂਦੇ ਰਹਿੰਦੇ ਆ ਲਾਈਫ ਸਟਰਗਲਸ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜੇ ਪ੍ਰੋਪਰ ਸਟਰਕਚਰ ਬਿਜ਼ਨਸ ਦਾ ਵੀ ਹੋਵੇ ਪਲੱਸ ਜਨਰੇਸ਼ਨ ਟ੍ਰਾਂਸਫਰਸ ਦਾ ਹੋਵੇ ਉਹਦੇ ਨਾਲ ਕਾਫੀ ਲਾਈਫ ਸਿੰਪਲਰ ਹੋ ਸਕਦੀ ਹੈ ਅੱਛਾ ਜੇ ਮੰਨ ਲਓ ਜਿਵੇਂ ਹੁਣ ਆਪਾਂ ਕਿਹਾ ਵੀ ਕੰਪਨੀ ਹੋਣੀ ਚਾਹੀਦੀ ਹੈ ਤੁਹਾਡੀ ਜਿਹੜੀਆਂ ਬਿਜ਼ਨਸ ਤੁਸੀਂ ਕਰਦੇ ਆ ਜੇ ਮੰਨ ਲਓ ਕੋਈ ਬੰਦਾ ਜਾਣੇ ਅਣਜਾਣੇ ਦੇ ਵਿੱਚ ਇੱਕ ਇੰਡੀਵਿਜੂਅਲ ਦੇ ਤੌਰ ਤੇ ਖੇਤਾਂ ਦੇ ਵਿੱਚ ਆਪਣਾ ਕਾਰੋਬਾਰ ਕਰ ਰਿਹਾ ਤੇ ਉਹਦੀ ਕੋਈ ਕੰਪਨੀ ਨਹੀਂ ਹੈ ਉਹ ਵੀ ਜੇ ਕਿਸੇ ਮਾਮਲੇ ਦੇ ਵਿੱਚ ਬੈਂਕ ਦੀ ਪੇਮੈਂਟ ਨਹੀਂ ਕਰ ਸਕਦਾ ਹੁੰਦਾ ਤੇ ਉਹਨੂੰ ਬੈਂਕ ਵਾਲੇ ਤਾਂ ਕਰਦੇ ਆ ਉਹਦੇ ਚ ਕਾਨੂੰਨ ਕੀ ਕਹਿੰਦਾ ਜੋ ਉਹਦੇ ਕੋਲੇ ਕੀ ਆਪਸ਼ਨ ਸੋ ਆਪਸ਼ਨ ਜਿਹੜੀਆਂ ਜੇ ਬੈਂਕ ਨਾਲ ਪ੍ਰੋਬਲਮ ਹੋ ਗਈ ਹੈ ਤਾਂ ਫਿਰ ਪਹਿਲਾਂ ਤਾਂ ਆਪਸ਼ਨ ਇਹ ਹੈ ਕਿ ਜੇ ਹਜੇ ਪ੍ਰੋਬਲਮ ਨਹੀਂ ਹੋਈ ਤਾਂ ahead of time ਆਪਣਾ ਸਟਰਕਚਰ ਕਲੀਅਰ ਅਪ ਕਰ ਲਓ ਜੇ ਪੋਸੀਬਲ ਹੈ ਪਰ ਜੇ ਨਹੀਂ ਹੋਇਆ ਤਾਂ ਜੇ ਫਾਰਮ ਕ੍ਰੈਡਿਟ ਦਾ ਲੋਨ ਆ ਤਾਂ ਉਹ ਤਾਂ ਸਟੈਚੂਟਰੀ ਰਾਈਟ ਟੂ ਰੀਸਟਰਕਚਰਿੰਗ ਹੁੰਦਾ ਉਹਦੇ ਵਿੱਚ ਸੋ ਉਹਦੇ ਵਿੱਚ ਕਾਨੂੰਨਨ ਹੱਕ ਹੈਗਾ ਆ ਭਾਵੇਂ ਤੁਸੀਂ ਇੰਡੀਵਿਜੂਅਲ ਆ ਜਾ ਕੇ ਜੇ ਤੁਹਾਡੇ ਪ੍ਰਾਪਰਟੀ ਦੇ ਕਿਸੇ ਹੋਰ ਪ੍ਰਾਪਰਟੀ ਦੇ ਵਿੱਚ ਐਕੁਇਟੀ ਹੈਗੀ ਆ ਜਾਂ ਤੁਹਾਡਾ ਕੋਈ ਰੀਜ਼ਨੇਬਲ ਅਕੋਮੋਡੇਸ਼ਨ ਜਿਹੜੀ ਆ ਮਿਲ ਸਕਦੀ ਆ ਐਂਡ ਬਾਈ ਲਾਅ ਉਹਨਾਂ ਦਾ ਕਾਨੂੰਨ ਉਹਨਾਂ ਦਾ ਕਾਂਗਰਸ ਨੇ ਬਣਾਇਆ ਹੀ ਉਹਨਾਂ ਨੂੰ ਤਾਂ ਆ ਟੂ ਕੋਆਪਰੇਟ ਦ ਹੈਲਥ ਫਾਰਮਸ ਜੇ ਉੱਥੇ ਨਹੀਂ ਜੇ ਨਹੀਂ ਗੱਲ ਬਣਦੀ ਦਿਸਦੀ ਤਾਂ ਗੱਲਬਾਤ ਨਾਲ ਵੀ ਨਹੀਂ ਗੱਲ ਬਣਦੀ ਦਿਸਦੀ ਤਾਂ ਫਿਰ ਜਿਹੜਾ ਫਾਈਨਲ ਜਿਹੜਾ ਆਪਸ਼ਨ ਇਹ ਹੈਗੀ ਆ ਕਿ ਚੈਪਟਰ 11 ਜਾਂ ਚੈਪਟਰ 12 ਬੈਂਕਰਪਸੀ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਲੋਕ ਸਮਝਦੇ ਕਿ ਜਿੱਦਾਂ ਬੈਂਕਰਪਸੀ ਜਦੋਂ ਕਰਤੀ ਕਿ ਬਸ ਸਭ ਕੁਝ ਆਕਸ਼ਨ ਤੇ ਲੱਗ ਜਾਣਾ ਸਭ ਕੁਝ ਵਿਕ ਜਾਣਾ and off it goes and actually that's not the case ਖਾਸ ਕਰਕੇ ਜਿਹੜਾ ਚੈਪਟਰ 11 ਤੇ ਚੈਪਟਰ 12 specifically ਹੁੰਦੀ ਹੈ ਬੈਂਕਰਪਸੀ ਫॉर ਫੈਮਿਲੀ ਫਾਰਮਸ ਤੇ ਜੇ ਸਰਟਨ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਆ ਕਿੰਨਾ ਡੈਟ ਆ ਉਹ ਤੋਂ ਘੱਟ ਹੋਵੇ ਤਾਂ ਜਿਹੜਾ ਦੂਜੀ ਗੱਲ ਇਹ ਹੈ ਕਿ ਜੇ ਤੁਹਾਡੀ ਇਨਕਮ ਜਿਹੜੀ ਹੈ ਫਾਰਮਿੰਗ ਤੋਂ ਬੇਸਡ ਹੋਵੇ ਉਹਦੀ ਐਡਵਾਂਟੇਜ ਇਹ ਹੁੰਦੀ ਹੈ ਕਿ ਤੁਹਾਡੀ ਜਿਹੜੀ ਜ਼ਮੀਨ ਆ ਉਹਨਾਂ ਦਾ ਗੋਲ ਹੁੰਦਾ ਕਿ ਤੁਹਾਨੂੰ ਜ਼ਮੀਨ ਨਾ ਵੇਚਣੀ ਪਵੇ ਤਾਂ ਜਿਹੜਾ ਤੁਹਾਡੇ ਜਿਹੜੀਆਂ ਪ੍ਰੋਬਲਮਸ ਹੋਈਆਂ ਉਹ ਵਰਕ ਆਊਟ ਹੋ ਜਾਣ ਤਾਂ ਸਟ੍ਰੈਚ ਆਊਟ ਹੋ ਜਾਣ ਤੇ ਕੋਆਪਰੇਟ ਹੋ ਕੇ basically it's the big reset button in life so it starts from anywhere from working out communicating a plan and coming up with a solution to restructuring under the farm credit system ਜਿਹੜਾ ਕਿ statutory right and been a bankruptcy then the final option is always chapter 11 or chapter 12 reorganization I don't like talking about chapter 7 that's the bad bankruptcy ਜਿੱਥੇ ਸਾਰਾ ਕੁਝ ਵੇਚਿਆ ਜਾਂਦਾ but there's a lot of farmers that qualify for chapter 11 to chapter 12 depending ਕਰਦਾ ਕਿੰਨਾ debt ਆ ਉਹਦੇ ਤੇ
That's always the option for my individual, for my company. Company ਹੋਵੇ ਤਾਂ it's a little bit easier. Individual ਦੇ ਵਿੱਚ ਥੋੜਾ ਜਿਹਾ it's a little bit more work in terms of more details, more um, and more personal information out in the world, ਪਰ manage ਕੀਤਾ ਜਾ ਸਕਦਾ। ਹਾਂਜੀ। ਜੀ, ਜੀ। ਅਮਿਤ ਸ਼ਰਮਾ ਜੀ, ਆਪਾਂ ਇਸ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਸਰੋਤਿਓ, ਤੁਹਾਡਾ ਵੀ ਕੋਈ ਕਾਨੂੰਨੀ ਤੌਰ ਤੇ ਕੋਈ ਜਾਣਕਾਰੀ ਤੁਸੀਂ ਜਾਣਨੀ ਚਾਹੁੰਦੇ ਹੋ, ਕੋਈ ਸਵਾਲ ਕਰਨਾ ਹੈ, ਤਾਂ ਨੰਬਰ ਹੈ 468-272-5200। ਇਸ ਨੰਬਰ ਉੱਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਤੇ ਜਿਹੜੇ ਅਮਿਤ ਸ਼ਰਮਾ ਨੇ, ਜਿਹੜੇ ਬਿਜ਼ਨਸ ਐਗਰੀਕਲਚਰ ਅਟਾਰਨੀ ਨੇ, ਇਹਨਾਂ ਦੇ ਨਾਲ ਆਪਣੇ ਐਗਰੀਕਲਚਰ ਬਿਜ਼ਨਸ ਦੇ ਬਾਰੇ ਤੁਹਾਡਾ ਕੋਈ ਵੀ, ਚਾਹੇ ਉਹਦੇ ਫਾਈਨਾਂਸ ਦੇ ਨਾਲ ਜੁੜਿਆ ਮਾਮਲਾ, ਚਾਹੇ ਉਹ ਵਿੱਤ ਦਾ ਜੁੜਿਆ, ਚਾਹੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਲੀਗਲ ਮਾਮਲਾ ਜੁੜਿਆ ਹੋਇਆ, ਤਾਂ ਤੁਸੀਂ ਇਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ। ਕੋਈ ਪ੍ਰੋਬਲਮ ਆ ਰਹੀ ਹੈ, ਉਹ ਵੀ ਤੁਸੀਂ ਇਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਆ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਐਡਵੋਕੇਟ ਅਟਾਰਨੀ ਅਮੀਤ ਸ਼ਰਮਾ ਜੀ। ਅਮੀਤ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ ਜੀ। ਅਮੀਤ ਸ਼ਰਮਾ ਜਿਹੜੇ ਨੇ ਉਹ ਬਿਜ਼ਨਸ ਐਗਰੀਕਲਚਰ ਅਟਾਰਨੀ ਨੇ ਤੇ ਉਹਨਾਂ ਦੇ ਨਾਲ ਤੁਸੀਂ ਆਪਣੇ ਜਿਹੜਾ ਫਾਰਮਿੰਗ ਕਾਰੋਬਾਰ ਹੈ ਇਹਦੇ ਨਾਲ ਜੁੜੀ ਕਿਸੇ ਵੀ ਸਮੱਸਿਆ, ਚਾਹੇ ਉਹ ਫਾਈਨੈਂਸ਼ੀਅਲ ਹੈ, ਚਾਹੇ ਜੋ ਕੋਈ ਹੋਰ ਤੁਹਾਨੂੰ ਕਾਨੂੰਨੀ ਝੰਜਟ ਆ, ਤਾਂ ਉਹਦੇ ਬਾਬਤ ਤੁਸੀਂ ਗੱਲਬਾਤ ਕਰ ਸਕਦੇ ਹੋ। 9169328928 ਇਹਨਾਂ ਦਾ ਸੰਪਰਕ ਨੰਬਰ ਹੈ। ਇਸ ਨੰਬਰ ਤੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਅਮੀਤ ਜੀ, ਜਿਵੇਂ ਆਪਾਂ ਪਹਿਲੇ ਮਤਲਬ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀਗੀ ਕਿ ਕਿਵੇਂ ਆਪਣੇ ਫਾਰਮ ਨੂੰ ਆਪਾਂ ਰਜਿਸਟਰ ਕਰਾਈਏ, ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਦੇ ਵਿੱਚ ਜਾਣ ਵਾਲਾ ਜਿਹੜਾ ਮਾਮਲਾ ਕਾਰੋਬਾਰ ਦਾ, ਜਾਂ ਜਦੋਂ ਬੈਂਕ ਵਾਲੇ ਤੰਗ ਕਰਦੇ ਤਾਂ ਅੱਗੇ ਵਧ ਗਏ ਆਪਾਂ। ਕੋਈ ਵੀ ਹੁਣ ਫਾਰਮਿੰਗ ਦੇ ਵਿੱਚ ਬਹੁਤ ਸਾਰੇ ਲੋਕ ਨਵੇਂ ਵੀ ਆ ਰਹੇ ਨੇ, ਆਪਣੇ ਪੰਜਾਬੀ ਭੈਣ ਭਰਾ ਵੀ ਆ ਰਹੇ ਨੇ। ਜਦੋਂ ਨਵਾਂ ਖੇਤ ਲੈਣਾ ਤੇ ਇਹ ਸਾਰੀਆਂ ਜਿਹੜੀਆਂ ਝੰਜਟਾਂ ਦਾ ਆਪਾਂ ਜ਼ਿਕਰ ਕਰਕੇ ਹਟਿਆ, ਇਹ ਨਾ ਦਰਪੇਸ਼ ਆਉਣ, ਇਹ ਨਾ ਆਪਣੇ ਸਾਹਮਣੇ ਆਉਣ, ਇਸ ਕਰਕੇ ਕਿਹੜੀਆਂ ਗੱਲਾਂ ਦਾ ਜਿਹੜਾ ਖਿਆਲ ਹੈ ਜੀ ਉਹ ਰੱਖਣਾ ਚਾਹੀਦਾ? ਟੈਕਸ ਦੇ ਮਾਮਲੇ ਦੇ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? ਹਾਂਜੀ, ਨਵੇਂ ਬੰਦੇ ਵੀ, ਨਵੇਂ ਲੋਕ ਵੀ ਖੇਤ ਦੇ ਵਿੱਚ ਆਉਂਦੇ ਪਏ, ਖੇਤੀ 'ਚ ਆਉਂਦੇ ਪਏ ਆ, ਤਾਂ ਜਿਹੜੇ ਐਗਜ਼ਿਸਟਿੰਗ ਜਿਹੜੇ ਖੇਤੀ 'ਚ ਹੈਗੇ ਆ ਉਹ ਵੀ ਕੰਮ ਆਪਣਾ ਵਧਾਉਂਦੇ ਪਏ ਆ। ਸੋ ਹਮੇਸ਼ਾ ਇਹੀ ਨਹੀਂ ਹੁੰਦਾ ਕਿ ਆਈ ਨੋ ਰਾਈਟ ਨਾਓ ਕਿ ਟਫ ਟਾਈਮਸ ਚੱਲਦਾ, ਪਰ ਜੁਈ ਨਹੀਂ ਕੀ ਗੱਲ ਡਿਫਿਕਲਟ ਟਾਈਮਸ ਦੇ ਵਿੱਚ, ਪਰ ਗਰੋਥ ਦੇ ਵਿੱਚ ਵੀ ਜਿਹੜੇ ਆ ਕਾਫੀ ਇੰਪੋਰਟੈਂਟ ਹੁੰਦੀ ਆ ਗੁੱਡ ਪਲੈਨਿੰਗ ਦੇ ਵਿੱਚ। ਖਾਸ ਕਰਕੇ ਹੁਣ ਜਿਹੜਾ ਮੈਂ ਤੁਹਾਨੂੰ ਐਗਜ਼ਾਮਪਲ ਸ਼ੇਅਰ ਕਰਦਾ ਕਿ ਜਦੋਂ ਪੈਸੇ ਬਣਦੇ ਹੁਣ, ਟੈਕਸ ਪੈਂਦਾ, ਸਾਰਿਆਂ ਦਾ ਗੋਲ ਹੁੰਦਾ ਕਿ ਲੀਗਲੀ, ਕਾਨੂੰਨੀ ਤੌਰ ਤੇ ਟੈਕਸ ਘੱਟ ਤੋਂ ਘੱਟ ਕਿੱਦਾਂ ਪੇ ਕੀਤਾ ਜਾਵੇ, ਜੋ ਕਿ ਸਾਰਿਆਂ ਦਾ ਗੋਲ ਹੋਣਾ ਚਾਹੀਦਾ। ਤੁਸੀਂ ਮਿਹਨਤ ਕਰਦੇ, ਤੁਸੀਂ ਜੋੜ ਲਾਉਂਦੇ, ਤੇ ਜਿੰਨੀ ਤੁਸੀਂ ਆਪਣੀ ਫੈਮਿਲੀ ਲਈ ਆਪਣੀ ਇਨਕਮ ਬਚਾ ਸਕੋ, ਤੁਹਾਨੂੰ ਬਚਾਉਣੀ ਚਾਹੀਦੀ ਆ। ਸੋ ਟਰੀਆਂ ਦੀ ਟਰੀਜ਼ ਜਿਹੜੇ ਸੈਲਫ ਆ, ਉਹਨਾਂ ਦੀ ਡਿਪਰੀਸ਼ੀਏਸ਼ਨ, ਜਿਹੜੇ ਕੈਪੀਟਲ ਐਸੈਟਸ ਜਿਹੜੀ ਜ਼ਮੀਨ ਤੇ ਹੁੰਦੇ ਆ, ਉਹ ਤਾਂ ਕਾਫੀ ਲੋਕ ਲੈਂਦੇ, ਐਡਵਾਂਟੇਜ ਲੈਂਦੇ ਆ। ਲੋਕ ਜਾਣਦੇ ਵੀ ਆ ਕਿ ਫਾਰਮਿੰਗ ਦੇ ਬੈਨੀਫਿਟ ਹੈਗੇ ਆ। ਜਿਹੜੇ ਕਿ ਜਿਹਨੂੰ ਡਿਪਰੀਸ਼ੀਏਸ਼ਨ ਕਹਿੰਦੇ ਆ, ਕਿ ਜਿਹੜੀ ਘਸਾਈ ਕਹਿ ਸਕਦੇ ਆ ਟਰੀਜ਼ ਦੀ, ਇਰੀਗੇਸ਼ਨ ਸਿਸਟਮ ਦੀ, ਜਿਹੜਾ ਇਕਵਿਪਮੈਂਟ ਤੁਸੀਂ ਲੈਂਦੇ ਆ। ਬਟ ਵੈਰੀ ਫਿਊ ਪੀਪਲ ਟੇਕ ਐਡਵਾਂਟੇਜ ਕਰਦੇ ਆ ਪ੍ਰੋਵੀਜ਼ਨਸ ਦਾ ਇੰਟਰਨਲ ਰੈਵਨਿਊ ਕੋਡ ਦੇ ਵਿੱਚ, ਜਿਹੜੇ ਕਿ ਜਿਹੜੇ ਨਿਊਟ੍ਰੀਐਂਟਸ ਆ, ਜਾਂ ਜਿਹੜਾ ਪਿਛਲਾ ਢੇਰ ਪਾਇਆ ਜਾਂ ਖੁਰਾਕ ਪਾਈ ਆ, ਉਹਨੂੰ ਜੋ ਤੁਸੀਂ ਜ਼ਮੀਨ ਲੈਂਦੇ ਆ, ਤੁਹਾਨੂੰ ਉਹ ਵੀ ਨਾਲ ਢੇਰ ਮਿਲਦਾ ਪਿਆ, ਉਹ ਵੀ ਖੁਰਾਕ ਤੁਹਾਨੂੰ ਆਉਂਦੀ ਪਈ ਆ। ਉਹਦੇ ਵਿੱਚ ਤੁਸੀਂ ਕੁਛ ਨਾ ਕੁਛ ਕੀਮਤ ਦਿੰਦੇ ਆ ਖੇਤ ਦੇ ਵਿੱਚ, ਜਦੋਂ ਪ੍ਰਾਈਸ ਲੈਂਦੇ ਆ, ਉਹ ਕਿੰਨੀ ਕੀਮਤ ਆ, ਕੀ ਉਹਦਾ ਕੈਲਕੂਲੇਸ਼ਨ ਆ। It's kind of a complicated process, ਪਰ ਅਸੀਂ ਕਲਾਇੰਟਸ ਨੂੰ ਐਡਵਾਈਸ ਕਰਦੇ ਹਾਂ ਕਿ ਜਿਹੜਾ ਤੁਸੀਂ ਫਰਟੀਲਾਈਜ਼ਰ ਦੀ ਜਿਹੜੀ ਵੈਲਿਊ ਆ, ਜੋ ਜ਼ਮੀਨ ਦੇ ਵਿੱਚ ਆ, ਤੁਸੀਂ ਲੈਂਡ ਨੂੰ ਤਾਂ ਨਹੀਂ ਡਿਪਰੀਸ਼ੀਏਟ ਕਰ ਸਕਦੇ, ਪਰ ਜਿਹੜੀ ਫਰਟੀਲਿਟੀ ਆ, ਜਿਹੜੇ ਮਿਨਰਲਸ ਜਿਹੜੇ ਜ਼ਮੀਨ ਦੇ ਵਿੱਚ ਹੈਗੇ ਆ, ਉਹਨਾਂ ਨੂੰ ਕਿੱਦਾਂ ਤੁਸੀਂ ਡਿਪਰੀਸ਼ੀਏਟ ਕਰ ਸਕਦੇ ਆ ਲੀਗਲੀ, ਤਾਂ ਕਿ ਜਿਹੜਾ ਤੁਹਾਡਾ ਮੈਕਸਿਮਾਈਜ਼ ਤੁਸੀਂ ਆਪਣੀ ਜਿਹੜੀ ਟੈਕਸ ਬੈਨੀਫਿਟਸ ਜਿਹੜੀ ਹੈਗੀ ਆ ਫਾਰਮਿੰਗ ਦੇ ਕਰ ਸਕੋ। ਐਂਡ that is ਬਹੁਤ ਥੋੜੇ ਲੋਕ ਕਰਦੇ ਆ। ਐਕਚੁਅਲੀ ਮੈਂ ਆਪਣੇ ਡੈਡ ਨਾਲ ਗੱਲ ਕਰਦਾ ਸੀ, ਉਹ ਕਹਿੰਦੇ ਸਾਡੇ ਵਕੀਲ ਅਕਾਊਂਟੈਂਟ ਨੇ ਵੀ ਨਹੀਂ ਕਦੀ ਦੱਸਿਆ ਸੀਗਾ, ਅਸੀਂ ਵੀ ਨਹੀਂ ਕਦੀ ਕੀਤਾ। ਸੋ ਕਰਨਾ ਚਾਹੀਦਾ ਸੀਗਾ, ਨਹੀਂ ਕੀਤਾ, ਅੱਗੇ ਕਰਾਂਗੇ ਜੋ ਕੁਛ ਖੇਤ ਲਵਾਂਗੇ। ਬਟ ਜਿਹੜੇ ਲੈਂਦੇ ਪਏ ਆ, ਉਹਨਾਂ ਦਾ ਤਾਂ ਫਾਇਦਾ ਹੋ ਜਾਵੇ, ਜੋ ਕਿ ਕਾਫੀ ਲੀਗਲ ਤਰੀਕੇ ਹੈਗੇ ਆ, ਜਿਹੜੇ ਬਹੁਤ ਹੀ ਅੰਡਰ ਯੂਟਿਲਾਈਜ਼ਡ ਆ। ਐਂਡ ਖਾਸ ਕਰਕੇ ਜਿਹੜੇ ਹੋਰ ਪ੍ਰੋਫੈਸ਼ਨਸ ਚੋਂ ਆਉਂਦੇ ਆ, ਜਿਹੜੇ ਟੈਕਸ ਐਡਜਸਟਮੈਂਟਸ ਲਈ ਫਾਰਮਿੰਗ ਚ ਪੈਣਾ ਚਾਹੁੰਦੇ ਆ, ਹਾਈ W2 ਇਨਕਮਸ, ਹੋਰ ਕਾਰਪੋਰੇਟ ਜੌਬਸ ਦੇ ਵਿੱਚ ਆ, ਜਾਂ ਡਾਕਟਰਸ, ਜਾਂ ਲਾਇਰਸ, ਜਾਂ ਹੋਰ ਕੋਈ ਪ੍ਰੋਫੈਸ਼ਨਲ ਆ, ਜਾਂ ਟਰੱਕਿੰਗ ਦੇ ਵਿੱਚ, ਜਿੱਥੋਂ ਹੋਰ ਕਿਤੋਂ ਜ਼ਿਆਦਾ ਇਨਕਮ ਹੁੰਦੀ ਹੈ, ਐਂਡ ਟੈਕਸ ਐਡਜਸਟਮੈਂਟ ਲਈ ਆਉਣਾ ਮੰਗਦੇ ਆ, ਉਹਨਾਂ ਨੂੰ ਖਾਸ ਕਰਕੇ ਏਦਾਂ ਚੀਜ਼ਾਂ ਦਾ ਬਹੁਤ ਫਾਇਦਾ ਆ। ਗਰੋਥ ਦੇ ਵਿੱਚ ਵੀ ਹੈਲਪ ਹੁੰਦਾ, ਜੋ ਕਿ ਤੁਹਾਡੀ ਟੈਕਸ ਲਾਇਬਿਲਿਟੀ ਘੱਟ ਆ, ਉਹ ਵੀ ਪੈਸੇ ਤੁਹਾਡੇ ਕੋਲ ਆ ਹੋਰ equipment ਲੈਣ ਲਈ, ਹੋਰ ਜ਼ਮੀਨ ਲੈਣ ਲਈ, ਹੋਰ ਕੰਮ ਵਧਾਉਣ ਲਈ। ਸੋ that's one thing. ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ property transfer ਕਰੋ from one entity to another, ਖਾਸ ਕਰਕੇ ਜੇ ਤੁਸੀਂ ਰਲ ਮਿਲ ਕੇ, ਜਿੱਦਾਂ ਖਾਸ ਕਰਕੇ ਜੇ ਕਿਸੇ ਨੇ ਵੱਡਾ ਸੌਦਾ ਕਰਨਾ ਹੈ, ਜਾਂ ਕੋਈ ਨਵਾਂ ਖੇਤੀ ਦੇ ਵਿੱਚ ਪੈਂਦਾ ਪਿਆ, ਆਮ ਤੌਰ ਤੇ ਲੋਕ ਕਹਿੰਦੇ ਅਸੀਂ ਰਲ ਮਿਲ ਕੇ ਕਰ ਲੈਂਦੇ ਆ, ਅਸੀਂ 2 ਜਾਂ 3 ਜਾਣੇ ਜਾਂ ਹੋਰ ਜ਼ਿਆਦਾ ਇਕੱਠੇ ਹੋ ਕੇ ਲਾ ਲੈਂਦੇ ਆ।
ਉਹ ਕਹਿੰਦੇ ਹੁੰਦੇ ਆ ਜਿੰਨੀ ਦੇਰ ਤੱਕ ਸੁਲਾਹ ਹੈ ਉਨੀ ਦੇਰ ਤੱਕ ਬਹੁਤ ਵਧੀਆ, ਫਿਰ ਬਾਅਦ ਚ ਲੋਕ ਡਰਦੇ ਵੀ ਆ ਕਿ ਪਾਰਟਨਰਸ਼ਿਪ ਜਾਣ ਤੋਂ ਡਰਦੇ ਆ ਕਿ ਝਗੜੀ ਥਾਂ ਬਣਦੀ ਹੈ, ਸਾਡਾ ਪੁਰਾਣਾ ਪਿਆਰ ਖਰਾਬ ਕਰਕੇ ਕਰਨਾ ਅਸੀਂ ਪਾਰਟਨਰਸ਼ਿਪ ਪੈ ਕੇ ਕਿ ਜੋ ਕਿ ਲੋਕਾਂ ਨੂੰ ਹੋਰ ਸਟੋਰੀ ਸੁਣਨ ਨੂੰ ਮਿਲਦੀਆਂ। ਐਂਡ one of the things that I advise on is ਕਿ ਜਿਹੜੀ ਪ੍ਰੋਪਰ ਜਿਹੜੀ ਮੈਨੇਜਮੈਂਟ ਸਟਰਕਚਰ ਆ which is different than the corporate structure, ਜੋ ਕਿ it could be ਕਿ ਕਈ ਆਪਰੇਸ਼ਨਸ ਦੇ ਵਿੱਚ ਇੱਕ ਬੰਦੇ ਦਾ ਕੰਮ ਆ ਖੇਤ ਚਲਾਉਣਾ ਤੇ ਬਾਕੀ ਜਿਹੜੇ ਆ ਉਹਨਾਂ ਦਾ ਜੌਬ ਪੈਸੇ ਲੈ ਕੇ ਆਉਣਾ। ਕਈਆਂ ਦੇ ਆਪਰੇਸ਼ਨਸ ਦੇ ਵਿੱਚ ਸਾਰਿਆਂ ਦਾ ਕੰਮ ਆ ਚਲਾਉਣਾ, ਤਾਂ ਡਿਪੈਂਡਿੰਗ ਔਨ ਦ ਸਟਰਕਚਰ, ਤਾਂ ਕਿ ਜਿਹੜਾ ਗੁੱਡ ਲਾਇਰ ਆ ਉਹਦੀ ਜੌਬ ਇਹ ਆ ਕਿ ਫਿਊਚਰ ਦੇ ਵਿੱਚ ਕਿਹੜੀਆਂ ਪ੍ਰੋਬਲਮਾਂ ਹੁੰਦੀਆਂ ਦਿਸਦੀਆਂ ਆ ਉਹਨਾਂ ਨੂੰ ਅਹੈਡ ਆਫ ਟਾਈਮ ਪਹਿਲਾਂ ਐਡਰੈਸ ਕਰਨਾ। ਸੋ a lot of times ਜਦੋਂ ਸੌਦਾ ਕੋਈ ਕਰਨ ਜਾਂਦਾ ਜਾਂ ਕੋਈ ਡੀਲ ਕਰਨ ਜਾਂਦਾ ਉਹਨਾਂ ਨੂੰ ਐਕਸਾਈਟਮੈਂਟ ਹੁੰਦੀ ਹੈ, ਕਾਹਲੀ ਹੁੰਦੀ ਹੈ ਕਿ ਬਸ ਫੱਟੇ ਚੱਕਦੀਏ, ਗੱਲ ਮਕਾਈਏ, ਜ਼ਮੀਨ ਆਪਣੇ ਨਾਲ ਲਵਾਈਏ ਤਾਂ ਕੰਮ ਸ਼ੁਰੂ ਕਰੀਏ। ਬਟ ਐਟ ਦ ਸੇਮ ਟਾਈਮ ਉਦੋਂ ਸਭ ਤੋਂ ਇੰਪੋਰਟੈਂਟ ਹੁੰਦਾ ਜੋ ਕਿ ਉਦੋਂ ਸਾਰਿਆਂ ਦੀ ਗੱਲਬਾਤ ਵੀ ਠੀਕ ਹੁੰਦੀ ਹੈ, ਸਾਰਿਆਂ ਦੀ ਸੁਲਾਹ ਵੀ ਹੁੰਦੀ ਹੈ, ਤਾਂ ਉਦੋਂ ਡੀਲ ਬਣਾਉਣੀ a lot easier ਆ ਕਿ ਇਸ ਹਿਸਾਬ ਨਾਲ ਕਿ ਜਦੋਂ at some point down the line ਜੇ ਕਿਤੇ ਉੱਤੇ ਥੱਲੇ ਗੱਲ ਹੋਵੇ ਜਾਂ ਡਿਸਐਗਰੀਮੈਂਟ ਹੋਵੇ ਜਾਂ ਮਨ ਕਿਸੇ ਗੱਲ ਨੂੰ ਦੋ ਜਣਾਂ ਦਾ ਨਾ ਮਿਲਦਾ ਹੋਵੇ, ਉਹਦਾ ਸੋਲੂਸ਼ਨ ਐਸਾ ਹੋਣਾ ਚਾਹੀਦਾ ਕਿ ਦੋਨੋਂ ਤਰ੍ਹਾਂ ਚ ਕੋਈ ਖਰਾਬ ਨਾ ਹੋਵੇ। ਤਾਂ ਜਿਹੜਾ ਗੁੱਡ ਪਲੈਨਿੰਗ ਐਂਡ ਗੁੱਡ ਸਟਰਕਚਰ ਨਾਲ ਇਨਕਲੂਡਿੰਗ ਗੁੱਡ ਮੈਨੇਜਮੈਂਟ ਕੰਟਰੋਲਸ ਦੇ ਨਾਲ ਜਿਹੜੇ ਕਿ LLC ਦੇ ਆਪਰੇਟਿੰਗ ਅਗਰੀਮੈਂਟਸ ਜਾਂ ਕਾਰਪੋਰੇਸ਼ਨ ਦੇ ਸ਼ੇਅਰ ਹੋਲਡਰ ਅਗਰੀਮੈਂਟਸ ਦੇ ਵਿੱਚ ਇਨਕੋਰਪੋਰੇਟ ਕੀਤਾ ਜਾ ਸਕਦਾ। ਐਂਡ one thing ਜਿਹੜੀ ਕਿ ਮੈਂ ਸਾਰਿਆਂ ਨੂੰ ਕਹਿੰਦਾ and ਉਹ ਇਹ ਆ ਕਿ ਜਿਹੜਾ cookie cutter approach ਆ one size fits all, it doesn't work, ਖਾਸ ਕਰਕੇ ਐਗ ਦੇ ਵਿੱਚ, ਜੋ ਕਿ ਇੱਕ ਤਾਂ every scenario, every circumstance life ਦੇ ਵਿੱਚ ਥੋੜੀ different ਹੁੰਦੀ ਹੈ। There's no two deals that are the same and no two scenarios that are the same। ਦੂਜੀ ਗੱਲ ਇਹ ਹੈ ਕਿ ਜਿਹੜੀ ਐਗ ਖਾਸ ਕਰਕੇ ਫਾਰਮਿੰਗ ਦੀ ਜਿਹੜੀ ਇਨਕਮ ਸਟਰਕਚਰ ਆ ਉਹ ਬਾਕੀ ਬਿਜ਼ਨੈਸਿਸ ਤੋਂ ਬਹੁਤ ਡਿਫਰੈਂਟ ਆ। ਸੋ ਜਿਹੜੇ ਹੁਣ ਸਾਲ ਦੀ ਮੋਸਟਲੀ ਇੱਕ ਫਸਲ ਹੁੰਦੀ ਹੈ, ਮਤਲਬ ਸਾਲ ਦੀ ਇੱਕ ਇਨਕਮ ਹੋਣੀ ਹੈ, ਖਰਚੇ year round ਆ। That's often a big point of contention ਜਿਹੜਾ ਮੈਂ ਕਲਾਇੰਟਸ ਦੇ ਵਿੱਚ ਦੇਖਦਾ, ਜੋ ਕਿ ਇੱਕ ਜਣੇ ਨੂੰ ਫੀਲ ਹੁੰਦਾ ਕਿ ਯਾਰ ਮੇਰੇ ਤੋਂ ਹਮੇਸ਼ਾ ਪੈਸੇ ਪਵਾਈ ਜਾਂਦੇ, ਪੈਸੇ ਦੂਜੇ ਨਹੀਂ ਪਾਉਂਦੇ, ਜੋ ਕਿ ਕਾਫੀ ਹੱਦ ਫਾਰਮਿੰਗ ਦੇ ਵਿੱਚ 11 ਮਹੀਨੇ ਪੈਸੇ ਪਾਣੇ ਪੈਂਦੇ, ਫਿਰ ਮਹੀਨੇ ਚ ਹਾਰਵੈਸਟ ਹੁੰਦੀ ਹੈ ਤਾਂ ਫਿਰ ਉਹ ਇਨਕਮ ਹੁੰਦੀ ਹੈ, ਫਿਰ ਪੈਸੇ ਪਾਉਣ ਵਾਪਸ ਲੱਗ ਜਾਓ। ਸੋ a lot of those ਜਿਹੜੇ ਫ੍ਰਿਕਸ਼ਨ ਦੇ ਇਸ਼ੂ ਹੋ ਸਕਦੇ ਆ। ਹੁਣ ਜੇ ਉਹੀ ਬਿਜ਼ਨਸ ਗੈਸ ਸਟੇਸ਼ਨ ਹੋਵੇ, well it's not the same problem, ਜੋ ਕਿ ਨਾਲ ਦੀ ਨਾਲ ਸੇਲਸ ਵੀ ਹੁੰਦੀਆਂ। ਸੋ ਜਿਹੜਾ ਕੈਪੀਟਲ ਸਟਰਕਚਰ ਆ ਉਹ ਚੇਂਜ ਹੋ ਜਾਂਦਾ। How do you address it ਜਿਹੜਾ good shareholder ਜਾਂ partnership agreement ਦੇ ਵਿੱਚ ਕਿ ਇੱਕ ਬੰਦੇ ਨੂੰ ਇਹ ਨਾ ਲੱਗੇ ਕਿ ਯਾਰ ਮੈਨੂੰ ਤਾਂ ਬੈਂਕ ਹੀ ਬਣਾਇਆ ਹੈ, I'm always the one putting money into it, this was our deal। So ਜਿਹੜੀਆਂ ਇਦਾਂ ਦੇ ਇਸ਼ੂਜ਼ ਆ ਜਿਹੜੇ ਕਿ 2, 3, 4 ਸਾਲ ਚ ਖਾਸ ਕਰਕੇ ਜੇ crop prices low ਹੋਣ 1 or 2 years money ਵੀ lose ਕੀਤੀ ਹੋਵੇ, ਜਿਹੜੇ ਇਸ਼ੂਜ਼ ਹੁੰਦੇ ਆ ਉਹਨਾਂ ਨੂੰ ahead of time ਕਿੱਦਾਂ resolve ਕਰ ਸਕਦੇ ਤਾਂ ਕਿ at the end litigation ਜਾਂ ਲੜਾਈ ਝਗੜੇ ਜਾਂ ਕੋਰਟ ਕਚਹਿਰੀਆਂ ਦਾ ਚੱਕਰ ਨਾ ਪਵੇ। ਪਹਿਲਾਂ ਹੀ ਜੇ properly structured ਹੋਵੇ, properly planned ਹੋਵੇ, ਉਹਨਾਂ ਲਾਈਫ ਈਜ਼ੀਅਰ ਰਹਿੰਦੀ ਹੈ ਤਾਂ ਫਿਰ ਬੰਦਾ ਗਰੋਥ ਮੋਡ ਚ ਰਹਿੰਦਾ ਕਿ ਅਸੀਂ ਕੰਮ ਕਿੱਦਾਂ ਵਧਾਉਣਾ rather than ਕਲੇਸ਼ ਕਿੱਦਾਂ ਮੁਕਾਉਣਾ। ਨਹੀਂ, ਆਪਾਂ ਅਕਸਰ ਹੀ ਪੰਜਾਬੀ ਰੇਡੀਓ ਐਸੇ ਦੇ ਇਸ ਮੰਚ ਤੋਂ ਇਹ ਵੀ ਚਰਚਾ ਕਰੀਦੀ ਹੈ ਵੀ ਬਹੁਤ ਵਾਰ ਜਦੋਂ ਆਪਾਂ ਨਵੀਂ ਕੋਈ ਇਨਵੈਸਟਮੈਂਟ ਕਰਦੇ ਹਾਂ, ਚਾਹੇ ਕੋਈ ਕਿਸੇ ਵੀ ਸੈਕਟਰ ਦੇ ਵਿੱਚ, ਸਾਨੂੰ ਕਾਲ ਬਹੁਤ ਹੁੰਦੀ ਹੈ, ਜਿਵੇਂ ਤੁਸੀਂ ਕਹਿ ਰਹੇ ਸੀ ਨਾ, ਐਕਸਾਈਟਮੈਂਟ ਹੋ ਜਾਂਦੀ ਹੈ। ਕਾਲ ਦੇ ਵਿੱਚ ਅਸੀਂ ਉਹ ਪੇਪਰ ਸਾਈਨ ਕਰ ਲੈਂਦੇ ਹਾਂ ਜਿਹਦਾ ਬਾਅਦ ਦੇ ਵਿੱਚ ਜਦੋਂ ਸਾਨੂੰ ਰੌਲਾ ਪੈਂਦਾ, ਸਾਨੂੰ ਲੱਗਦਾ ਕਿ ਆਹ ਤਾਂ ਗੱਲ ਅਸੀਂ ਕਹੀ ਨਹੀਂ, ਆਹ ਤਾਂ ਗੱਲ ਸਾਡੇ 'ਚ ਹੋਈ ਨਹੀਂ, ਆਹ ਤਾਂ ਕਮਿਟਮੈਂਟ ਹੀ ਹੈ ਨਹੀਂ ਸੀ, ਭਾਵੇਂ ਉਹ ਆਪਸੀ ਹੈ ਤੇ ਭਾਵੇਂ ਕਿਸੇ ਦੂਜੇ ਦੇ ਨਾਲ, ਜਿਹੜੀ ਪਾਰਟੀ ਜਿਹਤੋਂ ਆਪਾਂ ਕੋਈ ਸੌਦਾ ਲਿਆ ਜਾਂ ਵੇਚਿਆ ਉਹਦੇ ਨਾਲ ਭਾਵੇਂ ਸਾਡੀ ਗੱਲਬਾਤ ਹੈ। ਸੋ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਲੱਖਾਂ ਰੁਪਇਆ ਜਾਂ ਹਜ਼ਾਰਾਂ ਡਾਲਰ ਜਿਹੜਾ ਤੁਸੀਂ ਬਹੁਤ ਮਿਹਨਤ ਦੇ ਨਾਲ ਕਮਾਇਆ ਉਹਨੂੰ ਤੁਸੀਂ ਇਨਵੈਸਟ ਕਰ ਰਹੇ ਹੋ, ਤਾਂ ਕੁਛ ਕੁ $100 ਤੁਸੀਂ ਕਿਸੇ ਅਟਾਰਨੀ ਨੂੰ ਦੇ ਦਿਓ, ਤਾਂ ਪੇਪਰ ਰੀਡ ਕਰਵਾ ਲਓ, ਉਹਨੂੰ ਸਾਰਾ ਓਵਰਵਿਊ ਕਰ ਲੂਗਾ, ਤੁਹਾਨੂੰ ਦੱਸ ਦੂਗਾ ਕਿ ਕੀ ਤੁਹਾਡੇ ਫਾਇਦੇ ਦੀਆਂ ਗੱਲਾਂ, ਕੀ ਨੁਕਸਾਨ ਦੀਆਂ ਗੱਲਾਂ। ਤੇ ਉਸ ਤੋਂ ਬਾਅਦ ਹੋ ਸਕਦਾ ਤੁਹਾਡਾ ਜਿੰਨੀ ਇਨਵੈਸਟਮੈਂਟ ਤੁਸੀਂ ਆਪਣੀ ਦਾਅ ਤੇ ਲਾਉਣ ਜਾ ਰਹੇ ਹੋ ਜਾਂ ਜਿੰਨਾ ਬਾਅਦ ਦੇ ਵਿੱਚ ਖੱਜਲ ਖੁਆਰੀ ਹੈ ਉਹ ਤੁਹਾਡੇ ਪਹਿਲਾਂ ਹੀ ਟਾਈਮ ਬਚ ਜਾਵੇ ਤੇ ਨਾਲੇ ਤੁਸੀਂ ਕਿੰਨੇ ਝੰਜਟਾਂ ਤੋਂ ਬਚ ਜਾਓਗੇ।
ਇਸੇ ਤਰ੍ਹਾਂ ਜੇਕਰ ਆਪਾਂ ਇੱਕ ਹੋਰ ਗੱਲ ਨੂੰ ਅੱਗੇ ਤੋਰੀਏ ਕਿ ਜਦੋਂ ਫਸਲ ਵੇਚਦੇ ਆ ਕਈ ਆਪਣੇ ਕਿਸਾਨ ਜਿਹੜੇ ਭਰਾ ਨੇ, ਉਹ ਕੰਟਰੈਕਟ ਜਦੋਂ ਸਾਈਨ ਕਰਦੇ ਆ ਤਾਂ ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਤਾਂ ਜੋ ਉਹਨਾਂ ਨੂੰ ਪ੍ਰਾਈਸ ਵੀ ਪੂਰਾ ਮਿਲ ਜਾਵੇ ਤੇ ਉਹਨਾਂ ਨੂੰ ਇਹ ਵੀ ਨਾ ਲੱਗੇ ਕਿ ਸਾਡੇ ਨਾਲ ਇਸ ਮਾਮਲੇ 'ਚ ਤਾਂ ਆਹ ਗੱਲ ਸਾਡੇ ਨਾਲ ਹੋ ਗਈ, ਇਹ ਸਾਨੂੰ ਪਤਾ ਹੀ ਨਹੀਂ ਸੀ। ਹਾਂਜੀ, ਬਹੁਤ ਇੰਪੋਰਟੈਂਟ ਇਸ਼ੂ ਚੱਲਦਾ ਪਿਆ। ਸ਼ਾਇਦ ਤੁਹਾਡੇ ਵਿਊਅਰਸ ਵੀ ਜਾਣਦੇ ਹੋਣ ਕਿ 2-3 ਪ੍ਰੋਸੈਸਰ ਬੈਂਕਰਪਸੀਜ਼ ਵੀ ਹੋਈਆਂ ਆ ਨਾਰਥਰਨ ਕੈਲੀਫੋਰਨੀਆ ਦੇ ਵਿੱਚ। ਵੀ ਇੱਕ ਮੇਜਰ ਪ੍ਰੋਸੈਸਰ ਹੋਇਆ ਸੀ, ਉਹਨਾਂ ਦੇ one of the growers ਦਾ ਵੀ ਕਈਆਂ ਦਾ ਮੈਨੂੰ ਵਿੱਚ ਫੋਨ ਆਇਆ। ਬਿਗ ਪ੍ਰੋਬਲਮ ਇਹ ਹੁੰਦੀ ਹੈ ਕਿ ਜਿਹੜੀ ਯਾਦ ਰੱਖਣ ਦੀ ਲੋੜ ਹੁੰਦੀ ਹੈ ਕਿ ਕਈ ਐਸੇ ਸਟੈਚੂਟਰੀ ਕਾਨੂੰਨ ਆ ਜੋ ਕਾਨੂੰਨਨ ਹੱਕ ਆ ਗਰੋਅਰਸ ਦੇ, ਜਿਹੜੇ ਨਾ a lot of these processing agreements ਦੇ ਵਿੱਚ automatically ਉਹਨਾਂ ਨੇ ਲਿਖਿਆ ਹੁੰਦਾ ਵੇਵ ਕਰਨ ਨੂੰ ਜਾਂ ਹੱਕ ਛੱਡੇ। ਫੋਰ ਐਗਜ਼ਾਮਪਲ, ਇੱਕ ਹੁੰਦਾ ਆ ਗਰੋਅਰਸ ਲੀਨ ਲਾਜ਼। ਉਹ ਹੁੰਦਾ ਕਿ ਜਿਹੜਾ ਕਿ ਜਿੰਨੇ ਤੱਕ ਫਾਰਮਰ ਨੂੰ ਪੈਸੇ ਨਹੀਂ ਮਿਲਦੇ, ਗਰੋਅਰ ਦਾ ਹਿਸਾਬ ਅਕਾਊਂਟਿੰਗ ਨਹੀਂ ਪੂਰੀ ਹੁੰਦੀ, ਉਸ ਜਿਹੜੀ ਫਸਲ ਡਿਲੀਵਰ ਕੀਤੀ ਆ ਉਸ ਫਸਲ ਤੇ ਗਰੋਅਰ ਦੀ ਲੀਨ ਰਹਿੰਦੀ ਹੈ। ਪਰ ਪ੍ਰੋਬਲਮ ਇਹ ਹੈ ਕਿ ਮੋਸਟ ਕੰਟਰੈਕਟਸ ਜਿਹੜਾ ਫੀਲਡਮੈਨ ਆਉਂਦਾ, ਹਾਂਜੀ, 2 ਮਿੱਠੀਆਂ ਗੱਲਾਂ ਮਾਰਦਾ, ਕਹਿੰਦੇ ਜੀ ਇੱਥੇ ਸਾਈਨ ਕਰਿਓ ਜਾਂ ਘੁੱਗੀ ਮਾਰਿਓ ਤਾਂ ਅਸੀਂ ਚੱਲੇ, ਸਾਨੂੰ ਲੋੜ ਆ। ਉਹਦੇ ਵਿੱਚ ਕੀ ਕਰਾਉਂਦੇ ਆ ਕਿ ਜਾਂ ਉਹ ਲੀਨ ਵੇਵ ਕਰਾਉਣ ਦੀ ਟਰਾਈ ਕਰਦੇ ਆ ਜਾਂ ਸਬੋਰਡੀਨੇਟ ਕਰਾਉਣ ਦੀ ਟਰਾਈ ਕਰਦੇ ਆ। ਸੋ ਪ੍ਰੋਬਲਮ ਕੀ ਹੁੰਦੀ ਹੈ, ਖਾਸ ਕਰਕੇ ਜਿਹੜੇ ਪ੍ਰੋਸੈਸਰਸ ਦੇ ਜਿਹੜੇ ਲੈਂਡਰਸ ਆ, ਉਹ ਰਿਕੁਆਇਰ ਕਰਦੇ ਆ ਕਿ ਆਪਣੇ ਗਰੋਅਰਸ ਨੂੰ ਜਾ ਕੇ ਲੀਨ ਸਬੋਰਡੀਨੇਟ ਕਰਾਓ, ਤਾਂ ਕਿ ਜਿਹੜਾ ਅਸੀਂ ਤੁਹਾਨੂੰ ਕ੍ਰੈਡਿਟ ਦੇਣ ਲੱਗੇ ਆ ਪ੍ਰੋਸੈਸਰ ਨੂੰ, ਸੋ ਜਿਹੜਾ ਖਰੀਦਦਾਰ ਆ ਤੁਹਾਡੇ ਤੋਂ, ਜਿਹੜਾ ਉਹ ਲੋਨ ਜਿਹੜੇ ਉਹਨੇ ਚੱਕਣੇ ਆ, ਉਹਨਾਂ ਦੀ ਪੋਜੀਸ਼ਨ ਜਿਹੜੀ ਆ ਗਰੋਅਰਸ ਤੋਂ ਬੈਟਰ ਹੋਵੇ। ਉਹ ਕਰਾਉਣ ਲਈ ਲੋਕਾਂ ਨੂੰ, I won't use the word trick, but basically ਬਿਨਾਂ ਡਿਟੇਲ ਚ ਡਿਸਕਸ ਕੀਤੇ ਜਿਹੜੇ ਉਹਨਾਂ ਦੇ ਹੱਕ ਆ ਉਹ ਕੈਂਸਲ ਕਰਾ ਦਿੰਦੇ ਆ। ਤੇ ਦੂਜੀ ਜਿਹੜੀ ਆਫਟਨ ਬਹੁਤ ਕਾਮਨ ਚੀਜ਼ ਹੁੰਦੀ ਆ, ਉਹ ਲਿਖਾਇਆ ਕੰਟਰੈਕਟ ਦੇ ਵਿੱਚ ਲਿਖਾਇਆ ਹੁੰਦਾ ਐਵਰਗ੍ਰੀਨ ਕਲੌਜ਼। ਠੀਕ ਹੈ। ਉਹਦਾ ਮਤਲਬ ਇਹ ਹੈ ਕਿ ਜਿੱਦਾਂ ਮੈਂ ਤੁਹਾਨੂੰ 1 ਸਾਲ ਦੀ ਫਸਲ ਵੇਚੀ, ਲਿਖਿਆ ਹੁੰਦਾ ਅਨਲੈਸ ਤੁਸੀਂ ਆਹ 2 ਜਾਂ 3 ਚੀਜ਼ਾਂ ਕਰੋ, ਤੁਸੀਂ ਗੁੱਟਬਾਜ਼ੀ ਕਰਕੇ ਛੱਤ ਨੂੰ ਹੱਥ ਲਾ ਕੇ 2 ਡੰਡ ਮਾਰ ਕੇ ਤੇ ਸਾਨੂੰ ਅਨਲੈਸ ਤੁਸੀਂ ਨੋਟਿਸ ਭੇਜਦੇ ਆ ਕਿ ਅਸੀਂ ਤੁਹਾਡਾ ਨਹੀਂ ਰਿਨਿਊ ਕਰਨਾ, ਤੁਹਾਡਾ ਕੰਟਰੈਕਟ ਆਟੋਮੈਟਿਕਲੀ ਰਿਨਿਊ ਹੋ ਜਾਂਦਾ। ਸੋ ਬੇਸਿਕਲੀ ਇਨ ਅ ਵੇ ਕਿ ਜਿਹੜਾ ਗਰੋਅਰ ਆ ਉਹ ਫਸ ਗਿਆ। ਐਂਡ ਇਹ ਜਿਹੜੀਆਂ ਚੀਜ਼ਾਂ ਆ, there was actually a law review article ਕਿਸੇ ਨੇ ਲਿਖਿਆ ਸੀਗਾ, ਉਹ ਕਹਿੰਦੇ why own the farm when you can own the farmer। ਤੁਸੀਂ ਉਹਨਾਂ ਦੇ ਜਿਹੜੀਆਂ ਲੀਨਸ ਜਿਹੜੀਆਂ ਤੁਸੀਂ ਵੇਵ ਕਰਾ ਲਈਆਂ, ਕਿਤੇ ਹੋਰ ਜਾਣ ਦਾ ਉਹਨਾਂ ਤੋਂ ਤੁਸੀਂ ਰਾਈਟ ਲੈ ਲਿਆ, ਹਰ ਸਾਲ ਬੇਸਿਕਲੀ ਰਿਨਿਊ ਹੋਈ ਜਾਂਦਾ, ਜਾਂ 2 ਸਾਲਾਂ ਲਈ ਰਿਨਿਊ ਹੋਈ ਜਾਂਦਾ, 3 ਸਾਲਾਂ ਲਈ ਰਿਨਿਊ ਹੋਈ ਜਾਂਦਾ ਆਟੋਮੈਟਿਕਲੀ ਬਿਨਾਂ ਕੁਛ ਕੀਤੇ। ਇਹ ਤਾਂ ਖੇਤੀ ਨਾਲ ਵੀ ਵਧੀਆ, ਫਸਲ ਤੁਹਾਨੂੰ ਆਈ ਜਾਣੀ ਹੈ, ਦੇਣ ਪੈਸੇ ਨਾ ਦੇਣ ਜਾਂ ਕੀ ਹੁੰਦਾ। ਖਾਸ ਕਰਕੇ ਜੇ ਜਿਹੜਾ ਪ੍ਰੋਸੈਸਰ ਆ ਉਹ ਫਾਈਨੈਂਸ਼ੀਅਲ ਟਰਬਲ ਹੋ ਜਾਵੇ, ਉਸ ਸਿਨੈਰੀਓ ਦੇ ਵਿੱਚ ਕੀ ਪ੍ਰੋਸੈਸਿੰਗ ਐਗਰੀਮੈਂਟ ਦੇ ਵਿੱਚ ਲਿਖਿਆ ਆ, it makes a big difference। ਫਿਰ ਬਾਅਦ ਦੇ ਵਿੱਚ ਜਾ ਕੇ ਕਹਿਣਾ ਕਿ ਸਾਨੂੰ ਨਹੀਂ ਸਮਝ ਸੀ ਜਾਂ ਸਾਨੂੰ ਟ੍ਰਿਕ ਕੀਤਾ, ਕਿਹੜੇ ਸਰਕਮਸਟੈਂਸਸ ਟ੍ਰਿਕ ਕੀਤਾ, ਨੋਟਿਸ ਐਡਿਕੁਏਟ ਸੀਗਾ ਨਹੀਂ ਸੀਗਾ, ਕੋਰਸ਼ਨ ਸੀਗਾ, ਕਈ ਲੀਗਲ ਆਰਗੂਮੈਂਟਸ, ਕਈ ਲੀਗਲ ਥਿਊਰੀਜ਼ ਜਿਹੜੀ ਲਿਟੀਗੇਸ਼ਨ ਦੇ ਵਿੱਚ ਵਕੀਲ ਪ੍ਰਪੋਜ਼ ਕਰ ਸਕਦੇ ਆ। ਮੇਬੀ ਵਰਕਸ, ਮੇਬੀ ਇਟ ਡਜ਼ਨਟ ਵਰਕ, but lot simpler ਇਹ ਹੁੰਦਾ ਕਿ ਜਿਹੜੇ ਅਗਰੀਮੈਂਟਸ ਤੁਸੀਂ ਐਂਟਰ ਕਰਦੇ ਪਏ ਆ, ਐਟਲੀਸਟ ਤੁਸੀਂ ਸਮਝ ਕੇ ਕਰੋ ਕਿ ਤੁਸੀਂ ਕੀ ਕਰਦੇ ਪਏ ਆ। ਜੇ ਤੁਸੀਂ ਨਿਕਲਣਾ ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੁੰਦੀ ਆ, ਕਿਉਂਕਿ ਆਲਵੇਜ਼ ਚੋਇਸ ਨਹੀਂ ਹੁੰਦੀ ਨੈਗੋਸ਼ੀਏਟ ਕਰਨ ਦੀ। ਕਈ ਵਾਰੀ ਖਾਸ ਕਰਕੇ ਜਿਹੜਾ ਛੋਟਾ ਗਰੋਅਰ ਉਹਨੂੰ ਐਕਸੈਪਟ ਹੀ ਕਰਨਾ ਪੈਂਦਾ, ਪਰ ਐਟਲੀਸਟ ਅੰਡਰਸਟੈਂਡਿੰਗ ਤਾਂ ਹੋਣੀ ਚਾਹੀਦੀ ਹੈ। ਤੇ ਜੇ ਹੋ ਸਕੇ, ਯੂ ਵਾਂਟ ਟੂ ਮੇਕ ਸ਼ੋਰ that ਜਿਹੜੇ ਤੁਹਾਡੇ ਲੀਗਲ ਰਾਈਟਸ ਆ ਉਹ ਪ੍ਰੀਜ਼ਰਵ ਰਹਿਣ। ਇਟਸ ਵੈਰੀ ਇੰਪੋਰਟੈਂਟ। ਖਾਸ ਕਰਕੇ ਜਦੋਂ ਪ੍ਰੋਬਲਮ ਹੁੰਦੀ ਆ ਉਦੋਂ ਜਾ ਕੇ ਪਤਾ ਲੱਗਦਾ। ਜੀ ਬਿਲਕੁਲ ਬਿਲਕੁਲ, ਜਦੋਂ ਕਿਸੇ ਮੁਸੀਬਤ ਨਾਲ ਵਾਹ ਪੈਂਦਾ ਉਦੋਂ ਹੀ ਬੰਦੇ ਨੂੰ ਪਤਾ ਲੱਗਦਾ ਕਿ ਇਹ ਤਾਂ ਐਂ ਕਰ ਲੈਣਾ ਸੀ। ਤੇ ਜਾਂਦੇ ਆਪਣੇ ਕੋਲੇ ਸਮਾਂ ਜਿਹੜਾ ਉਹ ਕੁਛ ਕਮੇਟੀ ਬਚੇ ਨੇ, ਇਹਦੇ ਵਿੱਚ ਜਿਹੜੇ 2-3 ਇਸ਼ੂਜ਼ ਨੇ ਉਹਨਾਂ ਨੂੰ ਇਕੱਠਿਆਂ ਨੂੰ ਹੀ ਤੁਸੀਂ ਐਡਰੈਸ ਕਰ ਦਿਓ। ਇੱਕ ਤਾਂ ਖੇਤੀਬਾੜੀ ਕਾਰੋਬਾਰ ਦੇ ਵਿੱਚ ਜਿਹੜੀ ਗੁੱਡ ਪਲੈਨਿੰਗ ਆ ਉਹ ਕਿਵੇਂ ਹੋਵੇ, ਦੂਜਾ ਜਿਹੜਾ ਇੰਪਲਾਈਜ਼ ਦੇ ਮਾਮਲੇ ਦੇ ਵਿੱਚ ਆਪਾਂ ਜਿਹੜਾ ਰਿਕਾਰਡ ਆ ਉਹ ਬਰਕਰਾਰ ਕਿਵੇਂ ਰੱਖਣਾ ਤਾਂ ਜੋ ਕੋਈ ਝੰਜਟ ਨਾ ਪਵੇ, ਤੇ ਇੰਪਲਾਈ ਹੈਂਡਬੁੱਕ ਬਾਰੇ ਜਿਹੜਾ ਉਹ ਜ਼ਰੂਰ ਦੱਸ ਦਿਓ। ਹਾਂਜੀ, ਜਿਹੜੀ ਗੁੱਡ ਪਲੈਨਿੰਗ ਆ ਉਹ ਜਿਹੜੀ ਹੈ ਉਹ ਓਵਰ ਟਾਈਮ ਇਨ ਇਜ਼ ਅ ਕੰਟੀਨਿਊਸ ਪ੍ਰੋਸੈਸ, ਜੋ ਕਿ ਮੈਂ I'm a firm believer, ਮੇਰੀ ਬਲੀਫ ਇਹ ਹੈ ਕਿ ਜਿਹੜੀ one size fits all cookie cutter approach ਆ ਉਹ ਨਹੀਂ ਠੀਕ।
ਲਾਈਫ ਸਰਕਮਸਟੈਂਸਿਸ ਚੇਂਜ ਹੁੰਦੇ, ਫਾਈਨੈਂਸ਼ਲੀ ਚੇਂਜ ਹੁੰਦਾ, ਪ੍ਰਾਇੋਰਟੀਜ਼ ਚੇਂਜ ਹੁੰਦੀ ਆ। ਕਦੀ ਕਿਸੇ ਨੂੰ ਲੱਗਦਾ ਕਿ ਮਾਈ ਕਿਡਸ ਆਰ ਗੋਇੰ ਟੂ ਕਮ ਫਾਰਮ, ਇਹਨਾਂ ਨੇ ਕਈ ਕਿਡਸ ਕਹਿੰਦੇ ਨਹੀਂ ਫਾਰਮਿੰਗ ਕਰਨੀ, ਫਿਰ ਕਹਿੰਦੇ ਵਾਪਸ ਕਰਨੀ ਹੈ। ਸੋ ਥਿੰਗਸ ਆਰ ਚੇਂਜਿੰਗ, ਥਿੰਗਸ ਆਰ ਇਵੋਲਵਿੰਗ। ਕਦੀ ਕਿਸੇ ਨੂੰ ਪਾਣੀ ਦੀ ਪ੍ਰੋਬਲਮ ਹੋ ਗਈ, ਕੁਛ ਹੋ ਗਈ। ਸੋ ਦੇਰਸ ਆਲਵੇਜ਼ ਡਿਫਰੈਂਟ ਸਿਨੈਰੀਓਜ਼ ਗੋਇੰਗ ਔਨ। ਤਾਂ ਜਿਹੜੀ ਗੁੱਡ ਪਲੈਨਿੰਗ ਆ ਉਹ ਇਹ ਨਹੀਂ ਹੈ ਕਿ ਤੁਸੀਂ ਇੱਕ ਵਾਰੀ ਕਰਕੇ ਡਨ ਹੋ ਗਏ ਜੀ, ਅਸੀਂ ਪਲਾਨ ਬਣਾ ਕੇ ਲਿਖ ਕੇ ਰੱਖ ਲਿਆ। ਇਟਸ ਕੰਟੀਨਿਊਸਲੀ ਮੇਕਿੰਗ ਸ਼ੋਰ ਕਿ ਤੁਸੀਂ ਜੋ ਤੁਹਾਡੀ ਲਾਈਫ ਸਰਕਮਸਟੈਂਸਿਸ ਆ ਉਹਨਾਂ ਜੋ ਤੁਹਾਡੇ ਫਿਊਚਰ ਪਲਾਨਸ ਆ ਉਹਨਾਂ ਕੰਸਿਸਟੈਂਟ ਆ। ਜਿਹੜੀ ਗੱਲ ਤੁਸੀਂ EMPLOYEES ਦੀ ਤੁਸੀਂ ਰੇਜ਼ ਕੀਤੀ ਹੈ, ਇਟਸ ਵੈਰੀ ਇੰਪੋਰਟੈਂਟ ਬਿਕਾਜ਼ ਜਿਹੜੀ ਖਾਸ ਕਰਕੇ ਜਿਹੜੇ ਰਾਈਟਸ ਵਰਕਰਸ ਰਾਈਟਸ ਜਿਹੜੇ ਹੈਗੇ ਆ ਗਰੁੱਪਸ, they have made it very difficult to succeed ਜੇ ਖਾਸ ਕਰਕੇ ਲੇਬਰ ਕਮਿਸ਼ਨਰ ਜਾਂ ਕਿਤੇ ਹੋਰ ਪ੍ਰੋਬਲਮ ਹੋਵੇ। It's very hard to be successful as an employer in the state of California in those matters. And ਉਹਨਾਂ ਦੀ ਜਿਹੜੀਆਂ appeals ਵੀ ਆ ਬਹੁਤ difficult ਆ। I've tried a couple. It's hard. It's once you're there, it's a difficult place to be in. But ਸਭ ਤੋਂ important ਜਿਹੜੀ I think document ਜਿਹੜਾ ਤੁਹਾਡਾ relationship ਦੇ ਵਿੱਚ ਹੈਗਾ with the employee to employer the relationship ਦੇ ਵਿੱਚ ਹੈਗਾ ਆ employee handbook. It's basically a contract that sets forth ਜਿਹੜੀਆਂ ਤੁਹਾਡੀਆਂ policies ਆ in the workplace, and it's important ਕਿ ਜੇ properly written ਹੋਵੇ because oftentimes it's ਸਾਡੀ ਡਿਫੈਂਸ ਦਾ ਟੂਲ ਵੀ ਉਹੀ ਹੁੰਦਾ ਕਿ ਅਸੀਂ ਲਿਖਤ ਦੇ ਵਿੱਚ ਆਹ ਪਾਲਿਸੀਜ਼ ਡਿਕਲੇਅਰ ਕੀਤੀਆਂ ਐਂਡ ਆਹ ਸਾਡੇ ਪ੍ਰੋਟੋਕਾਲ ਆ। ਐਂਡ ਸੋ ਜੋ ਕੋਈ ਐਲੀਗੇਸ਼ਨ ਲਾਉਂਦਾ ਕਿ ਤੁਸੀਂ ਕੁਝ ਗਲਤ ਕੀਤਾ, ਤੁਸੀਂ ਇਨਐਡਿਕੁਏਟ ਟ੍ਰੇਨਿੰਗ ਦਿੱਤੀ ਜਾਂ ਤੁਸੀਂ ਸਪਰੇ ਕਰਨ ਵੇਲੇ ਸਾਨੂੰ ਇਨਫ PPE personal protective equipment ਨਹੀਂ ਸਪਲਾਈ ਕੀਤਾ, oftentimes the defense is ਕਿ ਆਹ ਸਾਡੀ ਪਾਲਿਸੀ ਆ, you've agreed to it and this is a way to handle it. And ਜਦੋਂ ਅਸੀਂ ਛੋਟੇ ਆਪਰੇਸ਼ਨ ਖਾਸ ਕਰਕੇ ਜੋ ਮੈਨੂੰ ਫੋਨ ਕਰਦੀ ਜਾਂ ਮੈਨੂੰ ਦੱਸਦੀ ਜੇ ਪ੍ਰੋਬਲਮ ਹੋਊਗੀ, ਗੱਲਾਂ ਦੇ ਵਿੱਚ verbally ਰਹਿ ਜਾਂਦਾ। oftentimes there's nothing solid to document and it's ਤੁਹਾਡੀ story versus someone else's story and it becomes very difficult ਜਿਹੜਾ as an employer to prevail. So it's very important ਕਿ the employee handbook ਹੋਣੀ ਚਾਹੀਦੀ ਆ and people understand it and incorporate ਕੀਤਾ ਜਾਵੇ operation ਦੇ ਵਿੱਚ। ਜੀ ਬਿਲਕੁਲ ਬਿਲਕੁਲ। ਤੇ ਜਿਹੜਾ EMPLOYEE ਹੈਂਡਬੁੱਕ ਬਾਰੇ ਵੀ ਤੁਸੀਂ ਦੱਸਿਆ, ਤੇ ਜੇਕਰ ਮਤਲਬ ਕਿਸੇ ਬੰਦੇ ਤੋਂ ਕਿਸੇ ਜੇ ਫਿਊਚਰ ਦੇ ਵਿੱਚ ਕਹਿ ਲਈਏ ਜਾਂ ਪਾਸਟ ਦੇ ਵਿੱਚ ਕੋਈ ਖਾਮੀਆਂ ਕਰ ਬੈਠਾ, ਮਤਲਬ ਉਹਦੇ ਕੋਲੇ ਪ੍ਰੋਪਰ ਰਿਕਾਰਡ ਨਹੀਂ ਹੈਗਾ ਜਾਂ ਕੋਈ ਹੋਰ ਉਹਦੇ ਤੋਂ ਖੁਨਾਮੀ ਹੋ ਗਈ ਆ, ਤਾਂ ਉਸ ਮਾਮਲੇ ਦੇ ਵਿੱਚ ਉਹਦੇ ਕੋਲੇ ਕੀ ਆਪਸ਼ਨ ਹੈ ਜਦੋਂ ਉਹਨੂੰ ਕਿਸੇ ਲੀਗਲ ਨੋਟਿਸ ਦਾ ਜਾਂ ਕਿਸੇ ਹੋਰ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ? ਹਾਂਜੀ, couple things ਇਹ ਆ ਕਿ ਜਿਹੜੀਆਂ ਐਡਮਿਨਿਸਟ੍ਰੇਟਿਵ ਏਜੰਸੀਜ਼ ਜਿਹੜੀਆਂ ਆ ਜੇ ਖਾਸ ਕਰਕੇ ਗਲਤੀਆਂ ਹੋਈਆਂ ਹੋਣ, look ਉਹਨਾਂ ਦੇ ਕਾਨੂੰਨ ਇਨਫੋਰਸ ਕਰਨਾ ਉਹਨਾਂ ਦੀ ਜੌਬ ਆ, ਬਟ ਜਿਹੜੇ ਮਿਟੀਗੇਟਿੰਗ ਸਰਕਮਸਟੈਂਸਿਸ oftentimes ਉਹ ਕੰਸੀਡਰ ਕਰਦੇ ਆ ਕਿ ਤੁਸੀਂ ਕੀ ਕੀਤਾ to solve the problem because so ਜਿਹੜੇ ਕਹਿੰਦੇ ਹੁੰਦੇ ਨਾ ਫਾਰਮਿੰਗ ਦੇ ਵਿੱਚ ਕਹਿੰਦੇ ਹੁੰਦੇ ਆ best time to plant a tree ਕਦੋਂ ਸੀ, 20 ਸਾਲ ਪਹਿਲਾਂ ਸੀ, second best time ਕਦੋਂ ਆ, ਹੁਣ ਨਾ। ਸੋ ਜੇ 20 ਸਾਲ ਪਹਿਲਾਂ ਨਹੀਂ ਬੂਟਾ ਲਾਇਆ ਤਾਂ ਹੁਣ ਲਾ ਲਓ। So that's a joke amongst farmers. Same thing applies here ਕਿ should be done early, should be done often, should be done ਇਹ ਤੋਂ ਪਹਿਲਾਂ ਕਿ ਪ੍ਰੋਬਲਮ ਹੋਵੇ। But if that's not the case, ਫਿਰ ਪੰਜਾਬੀ 'ਚ ਕਹਿੰਦੇ ਜਦੋਂ ਜਾਗੋ ਉਦੋਂ ਸਵੇਰਾ। ਸੋ ਜਿੰਨੀ ਕੁਇਕਲੀ ਤੁਸੀਂ ਆਪਣਾ ਕਲੀਨ ਅਪ ਕਰ ਸਕਦੇ, ਤੁਸੀਂ ਡੈਮੋਨਸਟ੍ਰੇਟ ਕਰ ਸਕਦੇ ਕਿ ਜਿਹੜੀਆਂ ਖਾਮੀਆਂ ਅਸੀਂ ਠੀਕ ਕਰਦੇ ਪਏ ਆ, ਉਹਦੇ ਨਾਲ oftentimes ਜਿਹੜੇ ਸਿਵਲ ਪੈਨਲਟੀਜ਼ ਜਾਂ ਕੁਝ ਹੋਰ ਇਸ਼ੂਜ਼ ਜਿਹੜੇ ਹੁੰਦੇ ਆ ਉਹ ਮਿਟੀਗੇਟ ਹੋ ਕੇ ਤੁਸੀਂ ਨੈਗੋਸ਼ੀਏਟ ਡਾਊਨ ਕਰਕੇ ਜਾਂ ਰੀਜ਼ਨੇਬਲ ਮੈਨਰ ਤੇ ਤੁਸੀਂ ਰਿਜ਼ੋਲਵ ਕਰ ਸਕਦੇ ਆ। ਪਰ ਜੇ ਅਗਰ ਦੱਸੇ ਕਿ you're doing more of the same, ਤੁਸੀਂ ਨਹੀਂ ਸੁਧਰੇ, ਤੁਸੀਂ ਹੋਰ ਕੰਮ ਪੱਠਾ ਕਰਨੇ ਸ਼ੁਰੂ ਕਰਤੇ ਆ, then obviously they come back and they hit a little bit harder. So usually ਜੇ ਪ੍ਰੋਬਲਮ ਆ ਤਾਂ ਫਿਰ ਠੀਕ ਕਰ ਲਓ, ਜਿੰਨੀ ਛੇਤੀ ਕਰ ਸਕਦੇ ਹੋ ਨਾ better। ਜੀ ਥੈਂਕ ਯੂ ਅਮਿਤ ਸ਼ਰਮਾ ਜੀ, ਥੈਂਕ ਯੂ ਸੋ ਮਚ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ ਥੈਂਕ ਯੂ ਜੀ। ਆਪਣੇ ਨਾਲ ਜੁੜੇ ਸਨ ਅਮਿਤ ਸ਼ਰਮਾ ਜੀ, ਜਿਹੜੇ ਕਿ ਇਸ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਅਟਾਰਨੀ ਨੇ, ਬਿਜ਼ਨਸ ਐਗਰੀਕਲਚਰ ਅਟਾਰਨੀ, ਜਿਨ੍ਹਾਂ ਦੇ ਨਾਲ ਤੁਸੀਂ ਜੇਕਰ ਤੁਹਾਨੂੰ ਕੋਈ ਫਾਈਨੈਂਸ਼ੀਅਲੀ ਉਹਨਾਂ ਦੀ ਸਲਾਹ ਚਾਹੀਦੀ ਹੈ ਵਿੱਤੀ ਸੇਵਾਵਾਂ ਸੰਬੰਧੀ, ਤੇ ਜਾਂ ਫਿਰ ਤੁਸੀਂ ਲੀਗਲ ਕਿਸੇ ਝਾਂਜੜ ਦੇ ਵਿੱਚ ਫਸ ਗਏ ਹੋ ਤਾਂ ਉਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਇਹ 9169328928 ਇਹਨਾਂ ਦਾ ਨੰਬਰ ਹੈ, 916 932 9928 ਜਿਵੇਂ ਪੰਜਾਬੀ ਦੇ ਵਿੱਚ ਦੱਸਦੇ ਹਾਂ, ਤਾਂ ਇਹਨਾਂ ਦਾ ਨੰਬਰ ਹੈ, ਇਹਨਾਂ ਦੀ ਜਿਹੜੀ ਫਰਮ ਹੈ। ਹਾਂਜੀ ਤੁਸੀਂ ਜੇ ਕੁਛ ਐਡ ਕਰਨਾ ਚਾਹੁੰਦੇ ਹੋ ਤਾਂ।
ਹਾਂਜੀ, ਨਹੀਂ ਬਹੁਤ ਮਿਹਰਬਾਨੀ, ਤੁਸੀਂ ਸੱਦਿਆ, ਤੁਸੀਂ ਮੌਕਾ ਦਿੱਤਾ। ਜੀ ਮੈਂ ਹੋਰ ਪ੍ਰੋਗਰਾਮਾਂ ਤੇ ਵੀ ਆਇਆ, ਮੇਰਾ ਗੋਲ ਅਸੀਂ ਫਾਰਮਿੰਗ ਆਪ ਕਰਦੇ, ਮੇਰੀ ਫੈਮਿਲੀ ਵੀ ਫਾਰਮਿੰਗ ਕਰਦੀ ਹੈ। ਜੀ ਜੀ ਸੋ ਸਾਡਾ ਗੋਲ ਇਹ ਹੁੰਦਾ ਕਿ ਜਿਹੜੇ ਖਾਸ ਕਰਕੇ ਜਿਹੜੇ ਸਮਾਲ ਐਂਡ ਮੀਡੀਅਮ ਸਾਈਜ਼ ਫਾਰਮਸ ਹੈਗੇ ਆ, ਜਿਹੜੇ ਵੱਡੇ ਕਾਰਪੋਰੇਟ ਆਪਰੇਸ਼ਨਸ ਦੇ ਰਿਸੋਰਸਸ ਨਹੀਂ ਹੈਗੇ, ਉਹਨਾਂ ਨਾਲ ਅਸੀਂ ਕਿੱਦਾਂ ਕੰਪੀਟ ਕਰ ਸਕਦੇ ਹਾਂ ਗੋਇੰਗ ਫੋਰਵਰਡ। That's kind of the goal ਜੀ of my firm. That's why we exist, ਕਿ ਅਸੀਂ ਜਿਹੜਾ ਨਾ ਜਿਹੜਾ ਪਲੇਇੰਗ ਫੀਲਡ ਉਹਨੂੰ ਲੈਵਲ ਕਰ ਸਕੀਏ, ਤਾਂ ਕਿ ਇੱਕ ਤਾਂ ਅਸੀਂ ਬਿਜ਼ਨਸਿਸ ਗਰੋ ਵੀ ਕਰ ਸਕੀਏ, ਦੂਜੀ ਗੱਲ ਅਸੀਂ ਟਫ ਰੈਗੂਲੇਟਰੀ এনवायरमेंट ਦੇ ਵਿੱਚ ਸਸਟੇਨ ਵੀ ਕਰ ਸਕੀਏ। ਜੀ ਸੋ ਮੇਰਾ ਗੋਲ ਇਹ ਹੈ ਕਿ ਸਾਰਿਆਂ ਦਾ, ਪੰਜਾਬੀਆਂ ਦਾ ਵੀ, ਪਰ ਸਾਰਿਆਂ ਦੇ ਆਪਰੇਸ਼ਨ ਵਧਣ, ਤਾਂ ਕੰਮ ਵਧੇ, ਤਾਂ ਰੱਬ ਮਿਹਰ ਕਰੇ, ਤਾਂ ਜੇ ਛੋਟਾ ਜਿਹਾ ਰੋਲ ਅਸੀਂ ਵੀ ਪਲੇ ਕਰ ਸਕਦੇ ਹਾਂ ਤਾਂ ਬਹੁਤ ਖੁਸ਼ੀ ਕਰਾਂਗੇ ਇਸ ਕੰਮ ਦੇ ਵਿੱਚ। ਥੈਂਕ ਯੂ ਅਮੀਤ ਜੀ, ਥੈਂਕ ਯੂ। ਪ੍ਰੋਗਰਾਮ ਅਪਡੇਟ ਫਾਰਮਿੰਗ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।